ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਸਾਡੇ ਸਾਰੇ ਮਾਣਿਕ ਸਰੋਤਿਆਂ ਦਾ ਇੱਕ ਵਾਰੀ ਫੇਰ ਤੋਂ ਨਿੱਘਾ ਜੀ ਆਇਆਂ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਚਲੰਤ ਮਾਮਲਿਆਂ ਦੇ ਵਿੱਚ ਟੈਕਨੋਲੋਜੀ ਦੀ ਵਰਤੋਂ, ਉਹਦੇ ਹਿਸਟੋਰੀਕਲ ਐਸਪੈਕਟਸ ਦੇ ਵਿੱਚ ਤੇ ਫਿਊਚਰ ਕੀ ਆ ਟੈਕਨੋਲੋਜੀ ਦਾ। ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਆ ਟੈਕਨੋਲੋਜੀ ਦੇ ਬੇਸਡ। ਇੱਕ ਵਾਰੀ ਫੇਰ ਤੋਂ ਬਹੁਤ ਨਿੱਘਾ ਜੀ ਆਇਆਂ ਨੂੰ ਤੇ ਸਵਾਗਤ। ਜੀ ਬਿਲਕੁਲ ਹਰਵਿੰਦਰ, ਆਪਾਂ ਪਿਛਲੇ ਕਈ ਪ੍ਰੋਗਰਾਮ ਕਰ ਰਹੇ ਹਾਂ। ਕਈ ਮਹੀਨਿਆਂ ਤੋਂ ਆਪਾਂ ਜਿਹੜੇ ਪ੍ਰੋਗਰਾਮ ਨਿਰੰਤਰ ਜਿਹੜੇ ਆ ਉਹ ਚਲਾਏ ਆ। ਮਸਲਾ ਇਸ ਦੇ ਵਿੱਚ ਇਹ ਆ ਵੀ ਆਪਣੀ ਜਿਹੜੀ ਕੌਮ ਆ, ਆਪਣਾ ਜਿਹੜਾ ਭਾਈਚਾਰਾ ਆ, ਉਹ ਵੀ ਇਸ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਨੂੰ ਜਾਣੇ, ਉਹਨਾਂ ਨੂੰ ਪਤਾ ਲੱਗੇ ਭਵਿੱਖ ਦੇ ਵਿੱਚ ਕਿਸ ਚੀਜ਼ ਦੀ ਦਸਤਕ ਜਿਹੜੀ ਉਹ ਇਸ ਟਾਈਮ ਚੱਲ ਰਹੀ ਹੈ, ਕੀ ਕੁਛ ਜਿਹੜਾ ਉਹ ਹੋ ਰਿਹਾ ਆ, ਤੇ ਆਪਾਂ ਨੂੰ ਵੀ ਉਸ ਦੇ ਨਾਲ ਸੰਬੰਧਿਤ ਜਾਣਕਾਰੀਆਂ ਜਿਹੜੀਆਂ ਹੋਣ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਜਿਹੜੀ ਉਹ ਆਪਾਂ ਅਜਿਹੀ ਚੀਜ਼ ਦੀ ਜਿਹੜੀ ਕਰਨੀ ਆ ਜਿਸ ਤੋਂ ਬਗੈਰ ਡਿਵੈਲਪਮੈਂਟ ਜਾਂ ਟੈਕਨੋਲੋਜੀ ਜਾਂ ਕੋਈ ਵੀ ਚੀਜ਼ ਉਸ ਦਾ ਸੰਭਵ ਹੋਣਾ ਨਾਮੁਮਕਿਨ ਆ। ਮੁਰਾਦ ਆ ਐਨਰਜੀ ਤੋਂ, ਊਰਜਾ ਤੋਂ। ਊਰਜਾ ਦੇ ਕਈ ਸਾਧਨ ਕਈ ਚਿਰ ਤੋਂ ਆਪਾਂ ਦੇਖਦੇ ਆ ਰਹੇ ਹਾਂ, ਪਰ ਪਿਛਲੇ ਕੁਛ ਸਦੀਆਂ ਦੇ ਉੱਤੇ ਜੇ ਝਾਤ ਮਾਰੀਏ ਤਾਂ ਉਸ ਦੇ ਵਿੱਚ ਜਿਹੜੀ ਦੁਬਾਰਾ ਨਾ ਉਪਜੇ ਜਾਣ ਵਾਲੀ ਜਾਂ ਨਾਨ ਰੀਨਿਊਏਬਲ ਐਨਰਜੀ ਸੋਰਸ ਆ, ਉਸ ਉੱਤੇ ਜ਼ੋਰ ਜਿਹੜਾ ਹੋ ਰਿਹਾ ਆ। ਪਰ ਜਿਉਂ-ਜਿਉਂ ਤਕਨੀਕ ਦਾ ਵਧਾ ਹੋਇਆ, ਉਸ ਦੇ ਵਿੱਚ ਵਾਧਾ ਹੋਇਆ, ਉੱਦਾਂ ਆਪਾਂ ਦੇਖਿਆ ਵੀ ਇਸ ਦੇ ਵਿੱਚ ਵੀ ਰਿਸਰਚ ਹੋਈ, ਇਸ ਦੇ ਵਿੱਚ ਵੀ ਡਿਵੈਲਪਮੈਂਟ ਹੋਈ, ਤੇ ਅੱਜ ਆਪਾਂ ਇੱਕ ਐਸੇ ਟ੍ਰਾਂਜ਼ਿਟ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ, ਐਸੀ ਤਬਦੀਲੀ ਦੇ ਵਿੱਚੋਂ ਗੁਜ਼ਰ ਰਹੇ ਹਾਂ ਜਿੱਥੇ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਜਿਹੜਾ ਰੀਨਿਊਏਬਲ ਐਨਰਜੀ ਸੋਰਸ ਆ, ਐਸੇ ਊਰਜਾ ਦੇ ਸਰੋਤ, ਉਹਨਾਂ ਦੇ ਉੱਤੇ ਭਾਰ ਜਿਹੜਾ ਕਹਿ ਲਿਓ ਵੀ ਪਾਇਆ ਜਾਵੇ, ਜਿਸ ਦੇ ਨਾਲ ਫਾਇਦਾ ਵੀ ਹੋਵੇ ਤੇ ਐਨਰਜੀ ਜਿਹੜੀ ਆਪਾਂ ਵਰਤ ਰਹੇ ਹਾਂ ਉਹ ਮੁੜ ਜਿਹੜੀ ਉਹ ਪੈਦਾ ਹੁੰਦੀ ਰਹੇ। ਸੋ ਅੱਜ ਆਪਾਂ ਐਨਰਜੀ ਦੇ ਨਾਲ ਸੰਬੰਧਿਤ ਟੈਕਨੋਲੋਜੀ ਦੇ ਨਾਲ ਉਸ ਐਂਗਲ ਤੋਂ ਸਾਰੀਆਂ ਚੀਜ਼ ਤੋਂ ਜਿਹੜੀ ਉਹ ਗੱਲਬਾਤ ਆ ਉਹ ਆਪਾਂ ਕਰਾਂਗੇ। ਸੋ ਹਰਵਿੰਦਰ ਜੀ, ਗੱਲਬਾਤ ਊਰਜਾ ਦੀ, ਐਨਰਜੀ ਦੀ ਗੱਲ ਕਰਦੇ ਜਾਈਏ। ਜਿੱਦਾਂ ਸ਼ੁਰੂਆਤ 'ਚ ਆਖਿਆ ਵੀ ਉਸ ਤੋਂ ਬਗੈਰ ਡਿਵੈਲਪਮੈਂਟ ਜਾਂ ਗਰੋਥ ਸੰਭਵ ਨਹੀਂ ਸੀ ਹੋ ਸਕਦੀ, ਆਪਸ ਦੇ ਵਿੱਚ ਇਹਨਾਂ ਦਾ ਕੀ ਰਿਸ਼ਤਾ ਆਪਾਂ ਦੇਖਦੇ ਹਾਂ? ਜੀ ਰਾਜਕਨਵੀਰ ਸਿੰਘ, ਤੁਸੀਂ ਵੈਸੇ ਉਹਨੂੰ ਸਮਰਾਈਜ਼ ਕਰ ਹੀ ਦਿੱਤਾ, ਪਰ ਆਪਾਂ ਇਹ ਦੇਖੀਏ ਕਿ ਜੋ ਇੰਡਸਟਰੀਅਲ ਰੈਵੋਲੂਸ਼ਨ ਯੂਰਪ ਤੋਂ ਸ਼ੁਰੂ ਹੁੰਦਾ ਵਾ, ਸਨਅਤੀ ਵਿਕਾਸ, ਤੇ ਉਸ ਸਨਅਤੀ ਜਿਹੜਾ ਪਹਿਲਾਂ ਵਿਕਾਸ ਹੁੰਦਾ ਵਾ, ਉਹਨੂੰ ਚੀਜ਼ਾਂ ਨੂੰ ਚਲਾਉਣ ਵਾਸਤੇ, ਕੰਮਾਂ ਨੂੰ ਕਰਨ ਵਾਸਤੇ ਜਿਹੜੀ ਮੈਨ ਪਾਵਰ, ਮੈਨੂਅਲ ਲੇਬਰ ਹੁੰਦੀ ਸੀ, ਉਹਦੀ ਬਹੁਤ ਲੋੜ ਹੁੰਦੀ ਸੀ। ਆਪਾਂ ਅੱਗੇ ਵੀ ਗੱਲ ਕਰ ਚੁੱਕੇ ਆ ਕਿ ਜਦੋਂ ਬਿਜ਼ਨਸ ਡਿਵੈਲਪ ਹੁੰਦੇ ਆ, ਉਹਦੇ ਵਿੱਚ ਫਿਰ ਆਪਟੀਮਾਈਜ਼ੇਸ਼ਨ ਦੀ ਚੀਜ਼ ਆਉਂਦੀ ਆ, ਆਪਟੀਮਾਈਜ਼ੇਸ਼ਨ ਪ੍ਰੋਸੈਸ ਆਉਂਦੀਆਂ। ਹੁਣ ਆਪਣੇ ਕਾਫੀ ਜਿਹੜੇ ਸਰੋਤੇ ਆ ਉਹ ਇਸ ਚੀਜ਼ ਤੋਂ ਭਲੀ ਭਾਂਤੀ ਜਾਣੂ ਹੋਣਗੇ ਵੀ ਚਲੋ ਆਪਾਂ ਯੂਰਪ ਤੋਂ ਇੱਕ ਗੱਲ ਸਾਈਡ ਦੇ ਉੱਤੇ ਰੱਖ ਦਈਏ, ਆਪਾਂ ਆਪਣੇ ਪਿੰਡਾਂ ਵੱਲ ਹੀ ਆ ਜਾਈਏ। ਤੇ ਸਭ ਤੋਂ ਪਹਿਲਾਂ ਖੂਹ ਹੁੰਦੇ ਸੀ, ਖੂਹ ਦੇ ਵਿੱਚੋਂ ਪਾਣੀ ਕੱਢਦੇ ਹੁੰਦੇ ਸੀ ਬਲਦਾਂ ਦੇ ਨਾਲ, ਹਨਾ। ਜਿਹੜੀ ਹਲਵਾਈ ਕਰਦੇ ਹੁੰਦੇ ਸੀ ਉਹ ਵੀ ਬਲਦਾਂ ਦੇ ਨਾਲ, ਜਾਨਵਰਾਂ ਦੇ ਨਾਲ, ਹਨਾ, ਕਰਦੇ ਹੁੰਦੇ ਸੀ। ਤੇ ਓਵਰ ਦਾ ਟਾਈਮ ਕੀ ਹੁੰਦਾ ਰਾਜਕਰਨ, ਕਿ ਜਦੋਂ ਇਲੈਕਟ੍ਰਿਸਿਟੀ ਆਉਂਦੀ ਆ ਤੇ ਉਹੋ ਹੀ ਚੀਜ਼ਾਂ ਜਿਹੜੀਆਂ ਖੂਹ ਦੇ ਪਾਣੀ ਵਾਲੀਆਂ ਟਿੰਡਾਂ, ਉਹਦੀ ਮੱਚ ਮੋਰ ਐਫੀਸ਼ੀਐਂਟ ਤੇ ਮੱਚ ਮੋਰ ਪਾਵਰ ਵਾਲੀ ਜਿਹੜੀ ਚੀਜ਼ ਆ, ਉਹ ਮੋਟਰ ਆ ਜਾਂਦੀ ਆ, ਹਨਾ। ਮੋਟਰ ਦਾ ਪੱਖਾ ਆ ਜਾਂਦਾ, ਤੇ ਉਹ ਚੱਲਦੀ ਕਿਹਦੇ ਨਾਲ? ਇਲੈਕਟ੍ਰਿਸਿਟੀ ਨਾਲ, ਬੱਤੀ ਨਾਲ ਚੱਲਦੀ ਆ। ਤੇ ਉਸ ਤੋਂ ਬਾਅਦ ਅਸੀਂ ਇਹ ਤਾਂ ਚੀਜ਼ਾਂ ਹੋ ਗਈ ਜਿਹੜੀ ਫਿਕਸਡ ਹੋ ਗਈ, ਜਿਹੜੀ ਮੂਵੇਬਲ ਆ, ਜਿਨ੍ਹਾਂ ਦੇ ਨਾਲ ਲਗਾਤਾਰ ਐਨਰਜੀ ਦਾ ਸੋਰਸ ਆਪਾਂ ਬਿਜਲੀ ਨਹੀਂ ਲਾ ਸਕਦੇ, ਉਹਨੂੰ ਵੀ ਕਈ ਇਕਵਿਪਮੈਂਟਸ ਹੁੰਦੀਆਂ, ਜਿੱਦਾਂ ਤੁਸੀਂ ਟਰਾਂਸਪੋਰਟੇਸ਼ਨ ਹੋ ਗਈ ਆ ਤੁਹਾਡੀ, ਤੁਸੀਂ ਟਰੈਕਟਰ ਦੀ ਅਸੀਂ ਪਹਿਲਾਂ ਗੱਲ ਕੀਤੀ, ਜਾਂ ਹੋਰ ਉੱਡਣ ਵਾਲੀਆਂ ਹਵਾਈ ਜਹਾਜ਼ ਹੋ ਗਏ, ਜਾਂ ਏਦਾਂ ਦੀ ਹੋਰ ਚੀਜ਼ਾਂ ਜਿਨ੍ਹਾਂ ਨੂੰ ਲਗਾਤਾਰ ਸੋਰਸ ਦੇ ਨਾਲ ਜੁੜੇ ਰਹਿਣਾ ਉਹਨਾਂ ਦਾ ਸੰਭਵ ਨਹੀਂ ਹੈ, ਤੇ ਉਹਨਾਂ ਦੇ ਵਾਸਤੇ ਜਿਹੜੇ ਐਨਰਜੀ ਆ ਉਹਨਾਂ ਦੇ ਆਪਣੇ ਸੋਰਸ ਡਿਵੈਲਪ ਹੋਏ ਜੀ। ਕਿਉਂਕਿ ਜਦੋਂ ਐਨਰਜੀ ਆਉਂਦੀ ਆ ਤੇ ਹਰ ਇੱਕ ਫੀਲਡ ਦੇ ਵਿੱਚ ਉਹ ਆਪਣਾ ਪ੍ਰਭਾਵ ਪਾਉਂਦੀ ਆ, ਹਨਾ। ਜੇ ਰਹਿਣ ਵਾਸਤੇ, ਘਰਾਂ ਨੂੰ ਰੋਸ਼ਨਾਉਣ ਵਾਸਤੇ ਇਲੈਕਟ੍ਰਿਸਿਟੀ ਦੀ ਲੋੜ ਆ, ਬਲਬਾਂ ਦੀ ਲੋੜ ਆ, ਘਰਾਂ ਦੇ ਕੰਮ ਕਰਨ ਨੂੰ ਇਲੈਕਟ੍ਰਿਸਿਟੀ, ਤੇ ਟਰਾਂਸਪੋਰਟੇਸ਼ਨ ਵਾਸਤੇ ਮੋਬਾਈਲ ਫਿਊਲ, ਮੋਬਾਈਲ ਤਾਂ ਵੀ ਉਹਦਾ ਨਾਂ ਲਿਆ ਜਾਂਦਾ। ਸੋ ਉਹ ਵੱਖ-ਵੱਖ ਇਸ ਤਰ੍ਹਾਂ ਕਰਕੇ ਉਹ ਡਿਵੈਲਪ ਹੁੰਦੀ ਆ। ਸੋ ਜਦੋਂ ਦੇਖੋ ਬਿਜ਼ਨਸ ਕਿੱਦਾਂ ਚੱਲਦਾ, ਜਿੰਨੀ ਜ਼ਿਆਦਾ ਮੋਬਿਲਿਟੀ ਹੋਏ। ਡਿਵੈਲਪਮੈਂਟ ਕਿਦੋਂ ਹੁੰਦੀ ਹੈ? ਜਿੰਨੀ ਜ਼ਿਆਦਾ ਤੁਹਾਡੇ ਕੋਲ ਫਲੈਕਸੀਬਿਲਿਟੀ ਹੋਏ ਤੇ ਚੀਜ਼ਾਂ ਨੂੰ ਮੂਵ ਕਰ ਸਕੋ, ਚੀਜ਼ਾਂ ਤੇ ਚਲਾ ਸਕੋ, ਹਨਾ।
ਹੂੰ, ਤੇ ਹੂੰ। ਉਹ ਸਾਰੀ ਹੁਣ ਅੱਜ ਦੇ ਦਿਨ ਵਿੱਚ ਤੇ ਤੁਸੀਂ ਇਹ ਦੇਖੋ ਕਿ ਅਸੀਂ ਅਮਰੀਕਾ ਦੇ ਵਿੱਚ ਬੈਠੇ ਹਾਂ, ਸੰਭਵ ਹੈ ਕਿਤੇ ਇਲੈਕਟ੍ਰਿਸਿਟੀ ਤੋਂ ਬਿਨਾਂ ਅਸੀਂ ਜਾਂ ਪਾਵਰ ਤੋਂ ਬਿਨਾਂ ਅਸੀਂ ਕੁਛ ਵੀ ਕਰ ਸਕੀਏ। ਅਸੀਂ ਇੱਕ ਜਗ੍ਹਾ ਦੂਸਰੀ ਜਗ੍ਹਾ ਕਾਰ ਯੂਜ਼ ਕਰਦੇ ਹਾਂ, ਅਸੀਂ ਹੁਣ ਇੱਥੇ ਬੈਠੇ ਤਕਨੀਕ ਦੇ ਮਾਧਿਅਮ ਦੇ ਰਾਹੀਂ ਆਪਣੇ ਸਰੋਤਿਆਂ ਦੇ ਨਾਲ ਜੁੜੇ ਹਾਂ, ਸਾਨੂੰ ਵੀ ਇਲੈਕਟ੍ਰਿਸਿਟੀ ਚਾਹੀਦੀ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਇਹ ਤੋਂ ਬਿਨਾਂ ਕੋਈ ਵੀ ਕੰਮ ਸੰਭਵ ਨਹੀਂ ਆ। ਹੂੰ, ਸੋ ਹੂੰ। ਉਹਦੇ ਕਰਕੇ ਜਦੋਂ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਇੰਡਸਟਰੀ ਰੈਵੋਲੂਸ਼ਨ ਕਰਦੇ ਹਾਂ, ਸੋ ਇਹਨਾਂ ਸਾਰੀ ਚੀਜ਼ਾਂ ਨੂੰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਐਨਰਜੀ ਆ ਜਿਹੜੇ ਇਸ ਵਿਕਾਸ ਨੂੰ ਇੰਗਲਿਸ਼ 'ਚ ਕਹਿ ਲਈਏ ਤਾਂ ਐਮਪਾਵਰ ਕਰਦੀ ਹੈ ਨਾ। ਹੂੰ, ਹੂੰ, ਉਹ ਹੂੰ, ਤੋਂ ਹੂੰ, ਬਿਨਾਂ ਜਿਹੜਾ ਵਿਕਾਸ ਆ ਉਹ ਕਿਸੇ ਵੀ ਤਰੀਕੇ ਸੰਭਵ ਨਹੀਂ ਆ। ਸੋ ਇਹਦੇ ਵੱਖ-ਵੱਖ ਪਹਿਲੂ ਆ ਜੀ, ਜਿੱਦਾਂ ਅਸੀਂ ਪਹਿਲਾਂ ਦੱਸਿਆ ਕਿ ਇਲੈਕਟ੍ਰਿਸਿਟੀ ਹੈ ਨਾ, ਅਸੀਂ ਰੀਨਿਊਏਬਲ ਤੇ ਜਾਂ ਨਾਨ ਰੀਨਿਊਏਬਲ ਦੇ ਉੱਤੇ ਬਾਅਦ ਵਿੱਚ ਆਉਂਦੇ। ਪਹਿਲਾਂ ਤੇ ਗੱਲਬਾਤ ਹੀ ਇੱਥੋਂ ਤੁਰੀ ਕਿ ਕਿਸੇ ਤਰ੍ਹਾਂ ਐਨਰਜੀ ਜਿਸ ਤਰ੍ਹਾਂ ਵੀ ਪ੍ਰੋਡਿਊਸ ਹੁੰਦੀ ਆ ਕਰੋ, ਹੈ ਨਾ? ਹੂੰ। ਉਹਦੇ ਇੰਪੈਕਟ ਆਪਾਂ ਨੂੰ ਬਾਅਦ ਵਿੱਚ ਪਤਾ ਲੱਗਣੇ ਸ਼ੁਰੂ ਹੋ ਗਏ ਵੀ ਇਹ ਨਾਨ ਰੀਨਿਊਏਬਲ ਦੇ ਸੋਰਸਿਸ ਹੀ ਪਹਿਲਾਂ ਡਿਵੈਲਪ ਹੁੰਦੇ ਆ ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਉਹ ਖਤਮ ਹੋਣ ਵਾਲੇ ਆ। ਉਹਦੀ ਪੋਲਿਟਿਕਸ ਬਾਰੇ ਅਸੀਂ ਵੀ ਆਉਣ ਵਾਲੇ ਹਿੱਸੇ ਦੇ ਵਿੱਚ ਟਾਕ ਸ਼ੋ ਵਿੱਚ ਗੱਲ ਕਰਾਂਗੇ। ਪਰ ਪਹਿਲਾਂ ਜਿਹੜਾ ਤਰੀਕਾ ਇਹ ਸੀ ਕਿ ਜਿਸ ਤਰ੍ਹਾਂ ਵੀ ਐਨਰਜੀ ਆਪਾਂ ਨੂੰ ਪ੍ਰੋਡਿਊਸ ਹੁੰਦੀ ਆ, ਪ੍ਰੋਡਿਊਸ ਕਰੋ। ਕੋਲਾ ਸਭ ਤੋਂ ਪਹਿਲਾਂ ਚੱਲਿਆ, ਹੈ ਨਾ? ਸੋ ਕੋਲੇ ਤੋਂ ਭਾਫ਼ ਬਣਨੀ ਸ਼ੁਰੂ ਹੋਈ। ਉਹ ਤੋਂ ਬਾਅਦ ਕੈਰੋਸੀਨ ਦੀ ਜਿਹੜੀ ਆ ਉਹ ਜਿਹਨੂੰ ਮਿੱਟੀ ਦਾ ਤੇਲ ਪੰਜਾਬੀ 'ਚ ਕਹਿੰਦੇ ਆ, ਉਹਦੀ ਡਿਵੈਲਪਮੈਂਟ ਉਹਦੀ ਸਾਡੇ ਸਾਹਮਣੇ ਆਉਂਦੀ ਆ। ਫਿਰ ਉਹ ਤੋਂ ਬਾਅਦ ਗੈਸ ਆ ਜਾਂਦੀ ਆ, ਨੈਚੁਰਲ ਗੈਸ, ਡੀਜ਼ਲ, ਹੈ ਨਾ? ਜਿਹੜੀ ਦੂਸਰੀ ਹੁਣ ਆਪਣੀ ਕਾਰਾਂ ਦੇ ਵਿੱਚ ਗੈਸ ਜਿਹੜੀ ਪਾਉਂਦੇ ਆ, ਪੈਟਰੋਲ ਵੀ ਕਹਿੰਦੇ ਉਹਨੂੰ, ਉਹਦੀ ਆਉਂਦੀ ਆ। ਤੇ ਉਹ ਤੋਂ ਬਾਅਦ ਹੁਣ ਅੱਗੇ ਤੋਂ ਅੱਗੇ ਜਿਹੜੇ ਸੋਰਸਿਸ ਉਹ ਚੱਲਦੇ ਰਹਿੰਦੇ ਆ। ਸੋ ਇਹ ਮੋਟੇ ਤੌਰ ਦੇ ਉੱਤੇ ਤੁਸੀਂ ਇਹ ਅੰਦਾਜ਼ਾ ਲਾਓ ਕਿ ਜਿਹਦੇ ਕੋਲ ਸਰਪਲਸ ਪਾਵਰ ਆ, ਉਹਨਾਂ ਦੇਸ਼ਾਂ ਨੇ ਬਹੁਤ ਤਰੱਕੀ ਕੀਤੀ। ਨਹੀਂ, ਬਿਲਕੁਲ ਹਰਵਿੰਦਰ, ਇਹ ਆਪਾਂ ਜਾਣਦੇ ਹੀ ਹਾਂ ਵੀ ਇਸ ਤੋਂ ਬਗੈਰ ਸੰਭਵ ਵੀ ਨਹੀਂ ਸੀ। ਤੇ ਅੱਜ ਜਿਹੜੇ ਇਸ ਦੇ ਨਾਲ ਸੰਬੰਧਿਤ ਜਿਹੜੇ ਹੋਰ ਦਰਪੇਸ਼ ਮਸਲੇ ਆ ਉਹ ਵੱਖਰੇ ਆ। ਕਲਾਈਮੇਟ ਚੇਂਜ ਨੂੰ ਅਕਸਰ ਇਸ ਐਨਰਜੀ ਸੋਰਸ ਦੇ ਨਾਲ ਜੋੜ ਕੇ ਜਿਹੜਾ ਉਹ ਦੇਖਿਆ ਜਾਂਦਾ। ਜਿੱਦਾਂ ਜੀ, ਤੁਸੀਂ ਉਹ ਪੋਲੀਟੀਕਲ ਮੁੱਦੇ ਦੀ ਗੱਲ ਕੀਤੀ, ਕਈ ਮੰਨਦੇ ਆ, ਕਈ ਨਹੀਂ ਮੰਨਦੇ ਆ। ਕਈ ਜਿਹੜੇ ਆ ਐਕਸਟ੍ਰੀਮ ਕਹਿ ਸਕਦੇ ਆ ਵੀ ਇਸ ਦੇ ਉੱਤੇ ਆਪਣੇ ਜਿਹੜੀ ਉਹ ਵਿਚਾਰ ਰੱਖਦੇ ਆ। ਵਿਚਾਰ ਜਿਹੜੇ ਉਹ ਰੱਖਦੇ ਆ, ਜਿਹਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਦੁਨੀਆ ਭਰ ਦੇ ਵਿੱਚ ਕੀ ਕੁਛ ਜਿਹੜਾ ਉਹ ਹੁੰਦਾ ਆ। ਜਿਉਂ-ਜਿਉਂ ਆਬਾਦੀ ਵੱਧਦੀ ਆ, ਜਿਉਂ-ਜਿਉਂ ਚੀਜ਼ਾਂ ਚੱਲਣ ਦੀ ਜਿਹੜੀ ਉਹ ਕੰਮ ਜਿਹੜਾ ਉਹ ਵੱਧ ਰਿਹਾ ਆ, ਐਨਰਜੀ ਦੀ ਮੰਗ ਸੁਭਾਵਿਕ ਆ, ਊਰਜਾ ਜਿਹੜੀ ਆ ਉਸ ਦੀ ਮੰਗ ਆ ਉਹ ਵਧਣੀ ਸ਼ੁਰੂ ਜੀ, ਹੋ ਰਹੀ ਆ। ਹੁਣ ਆਪਾਂ ਜੇ ਕੈਲੀਫੋਰਨੀਆ ਦੀ ਉਦਾਹਰਨ ਲਈਏ ਹਰਵਿੰਦਰ, ਵੀ ਇੱਥੇ 2035 'ਚ ਕਹਿੰਦੇ ਆ ਵੀ ਅਸੀਂ ਸਾਰਾ ਕੁਛ ਇਲੈਕਟ੍ਰਿਕ ਵੱਲ ਨੂੰ ਜਿਹੜਾ ਉਹ ਲੈ ਕੇ ਜਾਣਾ। ਬਿਜਲੀ ਚਾਹੀਦੀ ਆ ਜਿਹੜੀਆਂ ਹੁਣ ਗੱਡੀਆਂ ਚੱਲਣ ਦੇ ਲਈ ਜਾਂ ਹੋਰ ਸਾਰੀਆਂ ਚੀਜ਼ਾਂ। ਪਰ ਅਜੇ ਵੀ ਮੈਜੋਰਟੀ ਦੇ ਵਿੱਚ ਕਾਫੀ ਵੱਡਾ ਹਿੱਸਾ, ਜੇ ਮੈਜੋਰਟੀ ਨਹੀਂ ਤਾਂ ਕਾਫੀ ਵੱਡਾ ਹਿੱਸਾ ਨਾਨ ਰੀਨਿਊਏਬਲ ਐਨਰਜੀ ਸੋਰਸ ਨੂੰ ਵਰਤ ਕੇ ਹੀ ਜਿਹੜੀ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਆ। ਸੋ ਇਹ ਲੋਕ ਇਸੇ ਲਈ ਇਸ ਦੇ ਉੱਤੇ ਸਵਾਲ ਵੀ ਕਰਦੇ ਆ, ਕਿਉਂਕਿ ਆਪਾਂ ਟ੍ਰਾਂਜੀਸ਼ਨ ਟਾਈਮ 'ਚੋਂ ਵੀ ਜਿਹੜਾ ਉਹ ਗੁਜ਼ਰ ਰਹੇ ਹਾਂ। ਸੋ ਡਿਮਾਂਡ ਲਗਾਤਾਰ ਇਨਕਰੀਜ਼ ਜਿਹੜੀ ਉਹ ਹੋ ਰਹੀ ਆ। ਵੱਧਦੀ ਜਾਂਦੀ ਹੈ। ਸੋ ਜੀ, ਆਪਾਂ ਪ੍ਰੀਟੀ ਸ਼ੋਰ ਆ ਵੀ ਐਫੀਸ਼ੀਐਂਸੀ ਵੀ ਹੌਲੀ-ਹੌਲੀ ਵਧੀ ਹੋਊਗੀ। ਐਨਰਜੀ ਜਿਹੜੀ ਜੀ। ਕਿੰਨੀ ਖਪਤ ਕਰਕੇ ਕਿੰਨੀ ਪ੍ਰੋਡਿਊਸ ਕੀਤੀ ਜਾ ਰਹੀ ਆ ਤਾਂ ਜੋ ਉਹ ਆਪਣੇ ਕੰਮ ਜਿਹੜੀ ਉਹ ਆਵੇ। ਸੋ ਉਹਦੇ ਵਿੱਚ ਟੈਕਨੋਲੋਜੀ ਨੇ ਕਿੱਦਾਂ ਦਾ ਜਿਹੜਾ ਰੋਲ ਅਦਾ ਕੀਤਾ? ਜੀ, ਇਹਦੇ ਵਿੱਚ ਨਾ ਇੱਕ ਐਸਪੈਕਟ ਤੁਸੀਂ ਕਿਹਾ ਕਿ ਆਪਟੀਮਾਈਜ਼ੇਸ਼ਨ ਚੀਜ਼ਾਂ ਦੀ। ਸਭ ਤੋਂ ਪਹਿਲੇ ਦੇਖੋ ਗਰੋਥ ਦੀ ਅਸੀਂ ਗੱਲ ਕਰਦੇ ਸੀ। ਅੱਜ ਦੇ ਦਿਨ ਇਲੈਕਟ੍ਰਿਸਿਟੀ ਕੰਜ਼ੰਪਸ਼ਨ ਦੀ ਗੱਲ ਕਰਦੇ ਹਾਂ, ਅਮਰੀਕਾ ਦੇ ਵਿੱਚ ਅਸੀਂ ਬੈਠੇ ਹਾਂ ਤੇ ਪਿਛਲੇ ਸਾਲ 2022 ਦੇ ਵਿੱਚ ਰਾਜਕਰਨ ਅਸੀਂ ਟੋਟਲ ਯੂਐਸ ਦੀ ਇਲੈਕਟ੍ਰਿਸਿਟੀ ਦੀ ਤੁਸੀਂ ਗੱਲ ਕੀਤੀ, ਇਹਦੀ ਕੰਜ਼ੰਪਸ਼ਨ ਦੇਖੀਏ ਤਾਂ ਕੋਈ 4.05 ਟ੍ਰਿਲੀਅਨ ਕਿਲੋਵਾਟ ਆਵਰ ਸੀ। ਸੋ ਤੁਸੀਂ ਅੰਦਾਜ਼ਾ ਲਾ ਸਕੋ ਕਿ ਕਿੰਨੀ ਜ਼ਿਆਦਾ ਇਹਦੀ ਜਿਹੜੀ ਆਪਾਂ ਨੂੰ ਜ਼ਰੂਰਤ ਆ ਹੂੰ, ਆਉਂਦੀ ਆ। ਹੂੰ। ਨਾ ਸੋ ਮੈਂ ਇੱਕ ਥੋੜੀ ਜਿਹੀ ਤੁਹਾਡੀ ਗੱਲ ਦੇ ਵਿੱਚ ਕਰੈਕਸ਼ਨ ਕਰਦਾ ਹਾਂ ਕਿ 2035 ਤੱਕ ਜਿਹੜਾ ਕੈਲੀਫੋਰਨੀਆ ਨੇ ਜਿਹੜਾ ਰੂਲ ਪਾਸ ਕੀਤਾ ਕਿ ਉਹਨਾਂ ਕਿਹਾ ਵੀ ਕੰਬਸ਼ਨ ਇੰਜਨ ਜਿਹੜੇ ਆ ਉਹ ਨਹੀਂ ਆਉਣਗੇ। ਹੂੰ, ਸੋ ਹੂੰ। ਇਲੈਕਟ੍ਰਿਕ ਨਹੀਂ ਉਹਨਾਂ ਕਿਹਾ, ਉਹਦੇ ਬਾਰੇ ਆਪਾਂ ਆਉਣ ਵਾਲੇ ਸਮੇਂ 'ਚ ਗੱਲ ਜ਼ੀਰੋ ਕਰਾਂਗੇ ਵੀ ਇਹਦਾ ਮਿਸ਼ਨ ਕੀ ਵਾਲੇ ਮਤਲਬ। ਕਹਿੰਦੇ ਆ ਵੀ ਉਹ ਜ਼ੀਰੋ ਹਾਂ, ਜ਼ੀਰੋ ਮਿਸ਼ਨ ਮਿਸ਼ਨ ਟਾਰਗੇਟ ਨਾ, ਜਿਹੜੇ ਉਹਦੇ ਚਾਹੀਦੇ। ਹੋਰ ਵੀ ਉਹ ਤਰੀਕੇ ਹੈਗੇ ਉਹਦੇ। ਹੂੰ, ਹੂੰ। ਸੋ ਉਹਦੇ ਵਿੱਚ ਬਿਲਕੁਲ ਜਦੋਂ ਨਵੀਂ-ਨਵੀਂ ਇਹਦੀ ਜਦੋਂ ਅਡਾਪਸ਼ਨ ਹੁੰਦੀ ਹੈ ਇਲੈਕਟ੍ਰਿਸਿਟੀ ਦੀ, ਤੇ ਹਰ ਇੱਕ ਘਰ ਦੇ ਵਿੱਚ ਪਹਿਲਾਂ ਇਲੈਕਟ੍ਰਿਸਿਟੀ ਆਉਂਦੀ ਆ। ਉਹਦੀ ਆਫ ਕੋਰਸ ਉਹਦੇ ਨਾਲ ਡਿਮਾਂਡ ਵੀ ਜਿਹੜੀ ਇਲੈਕਟ੍ਰਿਸਿਟੀ ਦੀ ਵੱਧਦੀ। ਜਦੋਂ ਇੱਕ ਪੀਕ ਡਿਮਾਂਡ ਦੇ ਉੱਤੇ ਪਹੁੰਚ ਜਾਂਦੀ ਆ, ਉਹਨਾਂ ਨੂੰ ਲੱਗਦਾ ਕਿ ਆਪਾਂ ਨੂੰ ਕੋਲਾ ਕਿੰਨਾ ਬਾਲਣਾ ਪੈਂਦਾ। ਅੱਜ ਵੀ ਬਹੁਤ ਅਮਰੀਕਾ ਦੇ ਵਿੱਚ, ਕਿਉਂਕਿ ਜੇ ਇਟਸ ਹਾਰਡ ਟੂ ਬਿਲੀਵ ਕਿ ਇੰਨੇ ਡਿਵੈਲਪਡ ਮੁਲਕ ਦੇ ਵਿੱਚ ਅੱਜ ਵੀ ਜਿਹੜਾ ਕੋਲਾ ਇੱਕ ਵੱਡਾ ਸੋਰਸ ਮੰਨਿਆ ਜਾਂਦਾ। ਤੇ ਜਦੋਂ ਕੋਲੇ ਜਿਹੜਾ ਅਮਰੀਕਾ ਦਾ ਐਪਲੈਚੀਆ ਰੀਜਨ ਆ, ਆਪਣਾ ਈਸਟ ਕੋਸਟ ਦੇ ਵਿੱਚ ਥੋੜਾ ਜਿਹਾ ਅੰਦਰ ਨੂੰ ਆ ਜਾਓ, ਈਸਟ ਕੋਸਟ ਤੋਂ ਇੱਕ ਐਪਲੈਚੀਆ ਬੈਲਟ ਆ, ਉਦੋਂ ਤੋਂ ਕੋਲਾ ਬਹੁਤ ਮਿਲਿਆ ਉਸ ਟਾਈਮ ਦੇ ਉੱਤੇ। ਹੂੰ, 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 ਹੂੰ। ਤੇ ਕਈ ਜਨਰੇਸ਼ਨਾਂ ਉਹਨਾਂ ਕੋਲੇ ਮਾਈਨਿੰਗ ਹੀ ਕੀਤੀ। ਅਜੇ ਅੱਜ ਵੀ ਦੇ ਚੱਲੀ ਸਮੇਂ ਵਿੱਚ ਜਾਂਦੀ ਹੈ, ਅਜੇ ਬਿਲਕੁਲ। ਵੀ ਚੱਲੀ ਜਾਂਦੀ ਹੈ ਨਾ, ਪਰ ਉਹਨੇ ਆਪਣੀ ਸਿਖਰ ਦੇਖ ਲਈ
ਕੋਲੇ ਨੇ ਉਸ ਸਮੇਂ ਦੇ ਹੂੰ, ਵਿੱਚ। ਹੂੰ, ਹੂੰ, ਹੂੰ। ਡੂੰਘੀਆਂ ਮਾਈਨਾਂ ਦੇ ਵਿੱਚ ਇੰਡੀਆ ਦੇ ਵਿੱਚ ਵੀ ਅੱਜ-ਕੱਲ੍ਹ ਦੇ ਸਮੇਂ ਦੇ ਵਿੱਚ ਅਸੀਂ ਕਈ ਵਾਰ ਖਬਰਾਂ ਪੜ੍ਹਦੇ ਹਾਂ ਕਿ ਕੋਲ ਮਾਈਨਾਂ ਦੇ ਵਿੱਚ ਜਿਹੜੇ ਮਜ਼ਦੂਰ ਆ ਦੱਬੇ ਜਾਂਦੇ ਆ ਨਾ। ਹੂੰ, ਹੂੰ, ਸੋ ਹੂੰ। ਕੋਲਾ ਇੱਕ ਵੱਡਾ ਸੋਰਸ ਭੰਡਾਰ ਰਿਹਾ, ਹਨਾ, ਜਿੱਦਾਂ ਪਹਿਲੇ ਵੀ ਗੱਲ ਕੀਤੀ ਕਿ ਟ੍ਰੇਨਾਂ ਵੀ ਕੋਲੇ ਉੱਤੇ ਚੱਲਦੀਆਂ ਹੁੰਦੀਆਂ ਸੀ, ਜਾਂ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੀ ਇਲੈਕਟ੍ਰਿਸਿਟੀ ਦੀ ਪ੍ਰੋਡਕਸ਼ਨ ਕੋਲੇ ਦੇ ਨਾਲ ਹੁੰਦੀ ਆਈ ਆ। ਉਸ ਤੋਂ ਬਾਅਦ ਆਫ ਕੋਰਸ ਜਦੋਂ ਘਰਾਂ-ਘਰਾਂ ਵਿੱਚ ਇਲੈਕਟ੍ਰਿਸਿਟੀ ਵੱਧਦੀ ਆ, ਇਹਦੀ ਅਡਾਪਸ਼ਨ ਵੱਧਦੀ ਆ, ਉਸ ਤੋਂ ਬਾਅਦ ਨਵੇਂ-ਨਵੇਂ ਉਹ ਯੰਤਰ ਆਉਂਦੇ ਆ ਜਿਹਦੇ ਵਿੱਚ ਸਾਡੇ ਏਅਰ ਕੰਡੀਸ਼ਨਰ ਆ ਕੇ, ਹੀਟਿੰਗ ਡਿਵਾਈਸਿਸ ਆ ਗਏ, ਹਨਾ, ਉਹਨਾਂ ਸਾਰਿਆਂ ਦੀ ਇਹਦੀ ਕੰਜ਼ੰਪਸ਼ਨ ਵਧਾਈ। ਪਰ ਉਸ ਤੋਂ ਬਾਅਦ ਫਿਰ ਕਹਿੰਦੇ ਕਿ ਯਾਰ ਕੋਲੇ ਤੇ ਪੋਲਿਊਸ਼ਨ ਬਹੁਤ ਕ੍ਰੀਏਟ ਕਰਦੇ ਆ, ਆਪਾਂ ਹੋਰ ਕੋਈ ਚੀਜ਼ ਲੱਭੀਏ ਜਿਹਦੇ ਤੋਂ ਇਲੈਕਟ੍ਰਿਸਿਟੀ ਪ੍ਰੋਡਿਊਸ ਕਰੇ। ਫਿਰ ਹੋਰ ਵੀ ਚੀਜ਼ਾਂ ਉਹਨਾਂ ਦੇ ਉੱਤੇ ਆ ਜਾਂਦੀਆਂ, ਹਨਾ, ਜਿਨ੍ਹਾਂ ਦੇ ਵਿੱਚ ਸਭ ਤੋਂ ਅੱਜ ਤੋਂ 70 ਸਾਲ ਪਹਿਲਾਂ ਤਕਰੀਬਨ ਡੈਮਸ ਜਿਹੜੇ ਹਾਈਡਰੋ ਤੋਂ ਇਲੈਕਟ੍ਰਿਸਿਟੀ ਪ੍ਰੋਡਿਊਸ ਹੁੰਦੀ ਆ। ਤੇ ਉਹਦੇ ਵੀ ਦੇਖਣ ਨੂੰ ਤਾਂ ਰੀਨਿਊਏਬਲ ਲੱਗਦੀ ਆ, ਹਨਾ, ਵੀ ਕਈ ਵਾਰ ਇੰਪੈਕਟ ਨੂੰ ਤੁਸੀਂ ਅੰਡਰਸਟੈਂਡ ਨਹੀਂ ਕਰਦੇ, ਪਰ ਉਹਦੇ ਵਿੱਚ ਅਸੀਂ ਇਹ ਦੇਖਦੇ ਹਾਂ, ਜਿਹਦੀ ਪ੍ਰਾਈਮ ਐਗਜ਼ਾਮਪਲ ਅਸੀਂ ਨਾਰਥ ਇੰਡੀਆ ਦੇ ਵਿੱਚ ਦੇਖਦੇ ਹਾਂ ਕਿ ਉੱਤਰਾਖੰਡ ਦੇ ਵਿੱਚ ਕਿੰਨੇ ਡੈਮ ਬਣਦੇ ਆ। ਉਹਦੇ ਵਿੱਚ ਕਈ ਸ਼ਹਿਰਾਂ ਦੇ ਸ਼ਹਿਰ ਜਿਹੜੇ ਆ ਉਸ ਜਦੋਂ ਡੈਮ ਬਣਨ ਦੇ ਨਾਲ ਉੱਜੜ ਜਾਂਦੇ, ਜਿੱਦਾਂ ਜੋਸ਼ੀਮਠ ਦਾ ਅਸੀਂ ਐਗਜ਼ਾਮਪਲ ਦੇਖ ਰਹੇ ਹਾਂ ਉੱਤਰਾਖੰਡ ਦੇ ਵਿੱਚ। ਹੋਰ ਵੀ ਹਿਮਾਚਲ ਦੇ ਵੀ ਬਹੁਤ ਸ਼ਹਿਰਾਂ ਦੇ ਵਿੱਚ ਹੈ ਨਾ, ਜਦੋਂ ਅਸੀਂ ਨੈਚੁਰਲ ਵਹਾਅ ਪਾਣੀ ਦਾ ਰੋਕ ਲੈਂਦੇ ਹਾਂ ਤੇ ਉਹਦੇ ਨਾਲ ਕਈ ਤਰ੍ਹਾਂ ਦੀ ਸਮੱਸਿਆਵਾਂ ਪੈਦਾ ਹੁੰਦੀਆਂ। ਸੋ ਇੱਕ ਸਮੱਸਿਆ ਨੂੰ ਸੁਲਝਾਉਣ ਦੇ ਲਈ ਕਈ ਵਾਰ ਹੋਰ ਸਮੱਸਿਆਵਾਂ ਜਿਹੜੀਆਂ ਉਹ ਖੜੀਆਂ ਹੋ ਜਾਂਦੀਆਂ। ਇਹ ਆਉਣ ਵਾਲੇ ਸਮੇਂ 'ਚ ਅਸੀਂ ਲੀਥੀਅਮ ਆਇਨ ਦੀ ਵੀ ਗੱਲ ਕਰਾਂਗੇ ਦੇ ਸੰਦਰਭ ਦੇ ਵਿੱਚ। ਪਰ ਕਹਿਣ ਦਾ ਮਤਲਬ ਇਹ ਆ ਕਿ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਆ, ਉਹਨਾਂ ਇਹ ਦੇਖਿਆ ਕਿ ਦੇਖੋ ਹੁਣ ਪ੍ਰੋਡਕਸ਼ਨ ਤਾਂ ਆਪਾਂ ਵਧਾਈ ਜਾਂਦੇ, ਪ੍ਰੋਡਕਸ਼ਨ ਕੈਪੀਟਲ ਇੰਟੈਂਸਿਵ ਵੀ ਹੁੰਦੀ ਹੈ। ਕੈਪੀਟਲ ਦਿਖਾਉਣ ਭਾਵ ਕਿ ਕਿੰਨਾ ਪੈਸਾ ਲੱਗਦਾ ਡੈਮ ਇੱਕ ਬਣਾਉਣ ਵਾਸਤੇ, ਹਨਾ। ਸੋ ਕਹਿੰਦੇ ਫਿਰ ਜਿਹੜੀ ਕੰਪਨੀਜ਼ ਆ ਉਹ ਇੱਕ ਤਰ੍ਹਾਂ ਦੀ ਉਹ ਚਲਾਉਂਦੀ ਆ, ਮੁਹਿੰਮ ਚਲਾਉਂਦੀ ਆ ਵੀ ਅਸੀਂ ਇਹਨੂੰ ਆਪਟੀਮਾਈਜ਼ ਕਰੀਏ, ਹਨਾ। ਕਈ ਤਰ੍ਹਾਂ ਦੇ ਰੂਲ ਰੈਗੂਲੇਸ਼ਨ ਆਉਂਦੇ ਆ, ਜਿਹਦੇ ਵਿੱਚ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਵੇਖਿਆ ਹੋਣਾ ਕਿ 100 ਵਾਟ ਦੇ ਬਲਬ ਚੱਲਦੇ ਹੁੰਦੇ ਸੀ ਜ਼ਿਆਦਾਤਰ, ਹਨਾ। ਕਿੰਨੀ ਉਹ ਹੀਟ ਗਰਮੀ ਛੱਡਦੇ ਹੁੰਦੇ ਸੀ। ਹੁਣ ਉਹ 19 ਹੋਣੀ ਸੀ, ਬਿਲਕੁਲ। ਹਾਂਜੀ, ਤੇ ਹੁਣ 19 8-8 ਵਾਟ ਦੇ ਜਿਹੜੇ ਬਲਬ ਉਹ ਚਾਨਣ ਕਰ ਜਾਂਦੇ ਆ। ਸੋ ਸੋ ਉਹਦੇ ਉੱਤੇ ਵੀ ਟੈਕਨੋਲੋਜੀ ਦੇ ਵਿੱਚ ਤਾਂ ਵਾਧਾ ਹੋਇਆ ਉਹਦੇ ਵਿੱਚ, ਬਿਲਕੁਲ। ਤੇ ਜਦੋਂ ਮਿਸਾਲ ਦੇ ਤੌਰ ਤੇ ਕਹਿੰਦੇ IBM ਨੇ ਜਦੋਂ 1964 ਵਿੱਚ ਪਹਿਲਾ ਕੰਪਿਊਟਰ ਔਨ ਕੀਤਾ ਤੇ ਨਿਊਯਾਰਕ ਸ਼ਹਿਰ ਦੀ ਲਾਈਟਾਂ ਜਿਹੜੀਆਂ ਉਹ ਡਿਮ ਹੋ ਗਈਆਂ ਸੀ। ਤੇ ਹੁਣ ਦੇਖ ਲਓ ਅਸੀਂ ਕਿੰਨੇ ਲਾਈ ਫਿਰਦੇ ਆ। ਨਿਤ ਆਏ ਦਿਨ ਕਿੰਨੇ ਨਵੇਂ ਜਿਹੜੇ ਡਾਟਾ ਸੈਂਟਰ ਬਣਦੇ ਜਾ ਰਹੇ ਆ। ਬਿਲਕੁਲ ਬਣਦੇ ਆ ਨਾ। ਤਾਂ ਸੋ ਆਪਟੀਮਾਈਜ਼ੇਸ਼ਨ ਹੁੰਦੀ ਆ ਚੀਜ਼ਾਂ ਦੀ, ਪਰ ਫਿਰ ਵੀ ਕਿਉਂਕਿ ਜਿੱਦਾਂ ਪਹਿਲਾਂ ਗੱਲ ਦੱਸੀ ਕਿ ਗਰਮੀ ਵੱਧ ਰਹੀ ਆ, ਲੋਕੀ ਐਸ਼ ਆਰਾਮ ਦੇ ਵਿੱਚ ਵੱਧ ਰਹਿੰਦੇ ਆ। ਪਹਿਲਾਂ ਲੋਕੀ ਨੇਚਰ ਦੇ ਨਾਲ ਜ਼ਿਆਦਾ ਰਹਿੰਦੇ ਸੀ, ਹੁਣ ਘਰਾਂ ਦੇ ਵਿੱਚ ਲੋਕੀ ਜ਼ਿਆਦਾ ਰਹਿੰਦੇ ਆ। ਹੀਟਿੰਗ ਜਿਹੜੀ ਆ ਇਲੈਕਟ੍ਰਿਕ ਹੋ ਚੁੱਕੀ ਹੈ ਕਾਫੀ ਹੱਦ ਤੱਕ, ਹੈ ਨਾ। ਪਹਿਲਾਂ ਜੇ ਘਰਾਂ ਨੂੰ ਜਿਹੜੇ ਹੀਟਿੰਗ ਕਰਦੇ ਹੁੰਦੇ ਸੀ ਚਿਮਨੀ ਵੁੱਡ ਵਗੈਰਾ ਦੇ ਨਾਲ ਕਰਦੇ ਹੁੰਦੇ ਸੀ, ਹੁਣ ਉਹ ਆਲਮੋਸਟ ਉਹ ਵੀ ਕਾਫੀ ਹੱਦ ਤੱਕ ਇਲੈਕਟ੍ਰਿਕ ਹੋ ਗਏ। ਸੋ ਨਾਲ ਦੀ ਨਾਲ ਭਾਵੇਂ ਕਿ ਆਪਟੀਮਾਈਜ਼ੇਸ਼ਨ ਹੋ ਰਹੀ, એનર્ਜੀ ਦੀ ਨੀਡਸ ਫਿਰ ਵੀ ਵੱਧ ਰਹੀਆਂ। ਤਾਂ એનર્ਜੀ ਜਿਹੜੀ ਹੈ ਨਾ, ਰਾਜਕਰਨ ਆਪਾਂ ਅੱਜ ਦਾ ਟੌਪਿਕ ਇਸ ਲਈ ਵੀ ਲੈ ਕੇ ਆਏ ਕਿ ਇਹਨੂੰ ਕੱਲੀ ਐਜ਼ એનર્ਜੀ ਦੇ ਤੌਰ ਦੇ ਉੱਤੇ ਨਹੀਂ ਆਪਾਂ ਨੂੰ ਦੇਖਣਾ ਚਾਹੀਦਾ ਕਿ ਇਹ ਚੀਜ਼ਾਂ ਨੂੰ ਐਮਪਾਵਰ ਕਰਦੀ, ਉਹ ਤਾਂ ਕਰਦੀ ਆ। ਪਰ ਇੱਕ ਵੱਡਾ ਮੁੱਦਾ ਇਹਦਾ ਜੀਓਪੋਲਿਟੀਕਲ ਇੰਪੈਕਟ ਵੀ ਆ। ਉਹ ਜੀਓਪੋਲਿਟੀਕਲ ਇੰਪੈਕਟ ਇਹਦਾ ਇਸ ਤਰ੍ਹਾਂ ਕਿ ਜੇ ਮੰਨ ਲਓ ਕਿ ਅੱਜ ਤੁਹਾਡੇ ਘਰਾਂ ਦੇ ਵਿੱਚ ਲਾਈਟ ਬੰਦ ਹੋ ਜਾਏ, 2 ਦਿਨ ਤੁਹਾਡੇ ਏਰੀਆ ਦੇ ਵਿੱਚ ਲਾਈਟ ਬੰਦ ਰਹੇ, ਲੋਕਾਂ ਦੇ ਵਿੱਚ ਆਫਕੋਰਸ ਹਾਹਾਕਾਰ ਮਚ ਜਾਣੀ। ਤੁਹਾਡੀ ਫ੍ਰਿਜ ਵਿੱਚ ਜੋ ਚੀਜ਼ਾਂ ਪਈਆਂ ਉਹ ਖਰਾਬ ਹੋ ਜਾਣੀਆਂ, ਹਨਾ। ਤੁਸੀਂ ਕਈ ਮੈਡੀਕਲ ਡਿਵਾਈਸਿਸ ਇਲੈਕਟ੍ਰਿਸਿਟੀ ਤੇ ਹੁੰਦੀਆਂ ਉਹ ਆਪਾਂ ਨਹੀਂ ਇੱਥੇ ਚੱਲਣੀਆਂ। ਅਕਸਰ ਇਹ ਦੇਖਦੇ ਹੀ ਆ, ਜਿੱਦਣ ਹੀਟ ਵੇਵ ਆਉਣੀ ਹੁੰਦੀ ਉਦੋਂ ਇਹਨਾਂ ਨੇ ਵਾਰਨਿੰਗ ਕੀਤੀ ਹੁੰਦੀ ਆ, ਹਾਂਜੀ, ਜਾਂ ਫਿਰ ਜਦੋਂ ਕੋਈ ਵੀ ਅਣਸਖਾਵੀ ਘਟਨਾ, ਕੁਦਰਤੀ ਆਫਤ, ਮੀਂਹ, ਹਨੇਰੀ, ਝੱਖੜ ਏਦਾਂ ਦੇ ਝੁੱਲਦੇ ਆ, ਜੀ, ਹੀਟਿੰਗ ਸੈਂਟਰ ਇਹ ਉਹ ਸਾਰਾ ਕੁਝ ਦੱਸਦੇ ਆ ਵੀ ਆਹ ਚੀਜ਼ਾਂ ਦਾ ਧਿਆਨ ਰੱਖੋ। ਧਿਆਨ ਸੋ ਰੱਖੋ ਜੀ। ਬਗੈਰ ਬਿਜਲੀ ਤੋਂ ਹੁਣ ਜਾਂ ਬਗੈਰ ਪਾਵਰ ਤੋਂ, એનર્ਜੀ ਤੋਂ ਬਗੈਰ ਜਿਹੜਾ ਉਹ ਆਪਣਾ ਚੱਲਣਾ ਅਸੰਭਵ ਜਿਹੜਾ ਉਹ ਹੋਇਆ ਪਿਆ ਹੈ। ਬਿਲਕੁਲ ਜੀ, ਉਹਦਾ ਫਿਰ ਇਹਦਾ ਜੀਓਪੋਲਿਟੀਕਲ ਇੰਪੈਕਟ ਇਸ ਤਰ੍ਹਾਂ ਪੈਂਦਾ ਕਿਉਂਕਿ ਇਹ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇੰਨੀ ਕੁ ਜ਼ਿਆਦਾ ਘਰ ਕਰ ਗਈ ਆ ਕਿ ਜਿਹੜੀ ਕਿਸੇ ਵੀ ਨੇਸ਼ਨ ਸਟੇਟ ਆ, ਅਮਰੀਕਾ ਲੈ ਲਓ ਜਾਂ ਕੋਈ ਵੀ ਹੋਰ ਡਿਵੈਲਪ ਨੇਸ਼ਨ ਸਟੇਟ, ਉਹਨਾਂ ਦੀ ਜ਼ਰੂਰਤ ਬਣ ਜਾਂਦੀ ਹੈ ਕਿ ਉਹ ਆਪਣੀ ਜਿਹੜੀ ਪ੍ਰਜਾ ਹੈਗੀ ਆ ਜਾਂ ਆਪਣੀ ਜਿਹੜੀ ਉੱਥੋਂ ਦੇ ਲੋਕ ਨਿਵਾਸੀ ਨਾਗਰਿਕ ਆ ਉਹਨਾਂ ਦੇ, ਨਾਗਰਿਕ ਉਹਨਾਂ ਨੂੰ ਇਲੈਕਟ੍ਰਿਸਿਟੀ ਜਾਂ ਪਾਵਰ એનર્ਜੀ ਪ੍ਰੋਵਾਈਡ ਕਰੇ। ਸੋ ਉਹਦੇ ਕਰਕੇ ਫਿਰ ਟਸਲ ਆਫ ਪਾਵਰ ਚੱਲਦੀ ਹੈ ਪੂਰੀ ਦੁਨੀਆ ਦੇ ਵਿੱਚ। ਹੁਣ ਜਿਹੜਾ ਮਿਡਲ ਈਸਟ ਦਾ ਰਾਜਕਰ, ਮੇਰਾ ਇਹ ਮੰਨਣਾ ਕਿ ਜਿਹੜਾ ਮਿਡਲ ਈਸਟ ਦਾ ਜਿਹੜਾ ਸਭ ਤੋਂ ਵੱਧ ਰੌਲਾ ਹੈਗਾ ਉਹ, ਕਿਉਂਕਿ ਮਿਡਲ ਈਸਟ ਸਭ ਤੋਂ ਵੱਧ ਪ੍ਰੋਵਾਈਡਰ ਆ ਆਪਣੇ ਗੈਸ ਦਾ, ਬਿਲਕੁਲ ਆਇਲ ਐਂਡ ਨੈਚੁਰਲ ਗੈਸ ਦਾ ਸਭ ਤੋਂ ਵੱਡਾ, ਫੋਸਿਲ ਫਿਊਲਸ ਦਾ ਬੇਸਿਕਲੀ ਜੇ ਸਭ ਤੋਂ ਵੱਡਾ ਨਾ ਮੈਂ ਕਹੂੰਗਾ ਤੇ ਟਾਪ ਰਸ਼ੀਆ ਤੋਂ ਬਾਅਦ ਜਾਂ ਉਹਦੇ ਆਸ-ਪਾਸ ਹੋਏਗਾ। ਸੋ ਇੱਕ ਵੱਡਾ ਸੋਰਸ ਹੈਗਾ ਮੁੱਖ ਦੀ ਗੱਲ। ਸੋ ਉਹਦੇ ਵਿੱਚ ਜਿੱਥੇ ਦੁਨੀਆ ਦੇ ਵਿੱਚ ਤੇਲ ਲੱਭਾ, ਉੱਥੇ ਕਾਰਪੋਰੇਸ਼ਨਸ ਨੇ ਜਾ ਕੇ ਇੱਕ ਹਿਸਾਬ ਦੇ ਨਾਲ ਉਹ ਤੇਲ ਭੰਡਾਰਾਂ ਦੇ ਉੱਤੇ ਕਬਜ਼ਾ ਕੀਤਾ। ਸੋ ਉਹ ਜਿਹੜਾ ਮਸਲਾ ਜੀਓਪੋਲਿਟੀਕਲ ਉੱਥੇ ਬਣਿਆ, ਮੁੱਖ ਕੇਂਦਰ ਬਿੰਦੂ ਉਹਦੇ ਵਿੱਚ ਇਹੀ ਹੈ ਨਾਲ ਦੇ।
ਹਾਂਜੀ, ਸੋ એનર્ਜੀ ਜਿਹੜੀ ਹੈ એનર્ਜੀ ਦੀ ਪ੍ਰੋਕਿਉਰਮੈਂਟ ਆਪਣੇ ਲੋਕਾਂ ਦੇ ਵਾਸਤੇ ਹੈ ਨਾ, ਜਿੱਥੇ ਉਹਨਾਂ ਨੂੰ ਲੋੜ ਆ। ਸੋ ਉਹਦੇ ਕਰਕੇ ਅੱਜ ਦੇ ਦਿਨ ਦੇ ਵਿੱਚ ਅਮਰੀਕਾ ਦੀਆਂ ਚਲੋ ਹੋਰ ਵੀ ਜੀਓਪੋਲਿਟੀਕਲ ਕਾਰਨ ਹੋ ਗਏ, ਪਰ ਤੁਸੀਂ ਮੰਨ ਕੇ ਇਹ ਦੇਖੋ ਕਿ 80 ਮੁਲਕਾਂ ਦੇ ਵਿੱਚ ਅਮਰੀਕਨ ਆਰਮੀ ਬੈਠੀ ਹੋਈ ਆ। ਇਹ ਠੀਕ ਆ, ਅਕਸਰ ਕਹਾਵਤ ਆ ਜਾਂ ਜੋਕ ਕਹਿ ਲਓ ਵੀ ਜਿਸ ਮੁਲਕ 'ਚ ਤੇਲ ਲੱਭ ਜਾਂਦਾ ਉੱਥੇ ਨਾਲ ਹੀ ਡੈਮੋਕ੍ਰੇਸੀ ਨੂੰ ਖਤਰਾ ਵੀ ਹੋ ਜਾਂਦਾ। ਨਹੀਂ ਜ਼ਰੂਰੀ ਨਹੀਂ ਆ। ਹੁਣ ਸਾਊਦੀ ਅਰੇਬੀਆ ਦੇ ਵਿੱਚ ਡੈਮੋਕ੍ਰੇਸੀ ਨਹੀਂ ਆ, ਉੱਥੇ ਉਦਾਂ ਚੱਲੀ ਕਿੰਗਡਮ ਜਾਂਦਾ ਆ, ਤੇ ਉਦਾਂ ਹੀ ਠੀਕ ਆ। ਬਿਲਕੁਲ ਜਿੱਥੇ ਨਾ ਹੱਥ ਪਰ ਜੁੜ ਜਾਣ, ਜਿਹੜਾ ਨਹੀਂ ਮਿਲਾਉਂਦਾ ਉਹਨਾਂ ਮਿਲਵਾ ਲਈਦਾ। ਹਾਂਜੀ, ਸੋ ਕੁਵੈਤ ਦੀ ਵਾਰ ਹੁੰਦੀ ਆ ਜਾਂ ਹੋਰ ਮਿਡਲ ਈਸਟ ਦੀ ਜਿਹੜੀ ਟੈਨਸ਼ਨਸ ਰਹਿੰਦੀਆਂ ਹਨਾ, ਉਹਦੇ ਵਿੱਚ ਇਹ ਮੰਨਿਆ ਜਾਂਦਾ ਕਿ ਜਿਹੜਾ ਇਹ એનર્ਜੀ ਦੀ ਉੱਥੇ ਅਬੰਡੈਂਸ ਆ, ਉਹ ਇੱਕ ਮੁੱਖ ਕਾਰਨ ਮੰਨਿਆ ਵਾ ਇਸ ਚੀਜ਼ ਦਾ ਹਨਾ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਰਸ਼ੀਆ ਹੈ ਨਾ, ਰਸ਼ੀਆ ਕੋਲ ਵੀ ਕਾਫੀ ਆਇਲ ਐਂਡ ਨੈਚੁਰਲ ਗੈਸ ਦੇ ਭੰਡਾਰ ਹੈਗੇ ਆ। ਸੋ ਉਹ ਵੀ ਇੱਕ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਪਾਵਰ ਅਖਵਾਉਂਦਾ। ਸੋ ਕਹਿਣ ਦਾ ਮਤਲਬ ਇਹਨੂੰ ਰਾਜ ਕਰਨਾ, ਜਿਹੜਾ ਤੁਸੀਂ ਸਵਾਲ ਪੁੱਛਿਆ ਉਹਨੂੰ ਅਸੀਂ ਮੈਂ ਇਸ ਲਾਈਨ ਦੇ ਨਾਲ ਕਨਕਲੂਡ ਕਰ ਸਕਦਾ ਕਿ ਜਿਹੜੇ ਮੁਲਕ ਕੋਲ એનર્ਜੀ ਆ, ਉਸ ਦੀ ਜਿਹੜੀ ਸਰਦਾਰੀ ਆ, ਉਹ ਦੁਨੀਆ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਕਾਇਮ ਆ। ਜੀ ਬਿਲਕੁਲ ਜੇ ਉਹ ਉਸ ਨੂੰ ਸਹੀ ਢੰਗ ਦੇ ਨਾਲ ਵਰਤ ਸਕਦੇ ਆ ਤੇ ਐਕਚੁਅਲ 'ਚ ਉਹਨਾਂ ਦਾ ਉਸ એનર્ਜੀ ਦੇ ਉੱਤੇ ਆਪਣਾ ਜਿਹੜਾ ਆ ਉਹ ਕੰਟਰੋਲ ਵੀ ਨਾਲ ਬਰਾਬਰ ਦਾ ਜਿਹੜਾ ਉਹ ਹੋਵੇ। ਸੋ ਆਪਾਂ ਦੇਖਿਆ ਹਰਵਿੰਦਰ, ਜਦੋਂ ਸ਼ੁਰੂਆਤੀ ਦੌਰ 'ਚ ਕੈਰੋਸੀਨ, ਨੈਚੁਰਲ ਗੈਸ ਜਾਂ ਡੀਜ਼ਲ ਜਾਂ ਗੈਸ ਤੇ ਜਿਹੜੀਆਂ ਐਪਲੀਕੇਸ਼ਨਸ ਕੋਲ ਦੀਆਂ ਜਿਹੜੀਆਂ ਉਹ ਦੇਖੀਆਂ, ਹੁਣ ਹੌਲੀ ਰੀਨਿਊਏਬਲ ਵੱਲ ਨੂੰ ਜਿਹੜਾ ਉਹ ਇਹਨਾਂ ਦਾ ਝੁਕਾਅ ਜਿਹੜਾ ਆ ਉਹ ਹੁਣ ਵਧਣਾ ਸ਼ੁਰੂ ਹੋਇਆ। ਚਾਹੇ ਉਹ ਵਿੰਡ ਆ, ਸੋਲਰ ਆ, ਜਿਹੜੀ ਹੁਣ ਤਾਂ ਓਸ਼ਨ ਦੀਆਂ ਵੇਵਸ ਦੀ એનર્ਜੀ ਨੂੰ ਵੀ ਇਕੱਠੇ ਕਰਨ ਦੀ ਜਿਹੜੀ ਕੋਸ਼ਿਸ਼ ਆ, ਨਿਊਕਲੀਅਰ એનર્ਜੀ ਵੀ ਆਉਂਦੀ ਆ, ਵੀ ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਦੇਖਿਆ ਜਾਵੇ ਰੀਸੈਂਟ ਟੈਕਨੋਲੋਜੀਕਲ ਡਿਵੈਲਪਮੈਂਟ ਜੇ ਨਿਊਕਲੀਅਰ એનર્ਜੀ ਦੀ ਦੱਸੀ ਜਾਵੇ ਤਾਂ ਲਿਵਰਮੋਰ ਦੀ ਜਿਹੜੀ ਲੈਬ ਆ, ਉਹਨੇ ਪਿਛਲੇ ਸਾਲ 'ਚ ਦੂਜੀ ਵਾਰੀ ਇੱਕ ਅਜਿਹਾ ਕਾਰਨਾਮਾ ਕੀਤਾ ਆ, ਫਿਊਜ਼ਨ ਦੀ ਥਾਂ ਤੇ ਨਿਊਕਲੀਅਰ ਫਿਜ਼ਨ ਜਿਹੜਾ ਰਿਐਕਟਰਸ ਆ, ਲੇਜ਼ਰਸ ਦੀ ਮਦਦ ਦੇ ਨਾਲ ਉਹਨਾਂ ਨੇ ਉਹ ਕੀਤਾ ਵੀ ਦੋ ਜਿਹੜੇ ਐਟਮਸ ਆ ਹਾਈਡਰੋਜਨ ਦੇ, ਉਹਨਾਂ ਨੂੰ ਜੋੜ ਕੇ ਹੀਲੀਅਮ ਬਣਾਈ। ਪਰ ਮੁੱਖ ਉਹਦੇ ਵਿੱਚ ਪੋਜ਼ਿਟਿਵ ਚੀਜ਼ ਇਹ ਸੀ ਵੀ ਜੇ ਉਹਨਾਂ ਨੇ ਕਿਲੋਵਾਟ ਉਸ ਦੇ ਵਿੱਚ એનર્ਜੀ ਯੂਜ਼ ਕੀਤੀ ਤਾਂ ਉਹਦੇ ਵਿੱਚੋਂ ਪ੍ਰੋਡਿਊਸ ਜਿਹੜੀ ਉਹ 3 ਹੋਏ, ਯਾਨੀ ਕਿ ਆਊਟਪੁੱਟ ਜਿਹੜੀ ਉਹ ਪੋਜ਼ਿਟਿਵ ਹੋਈ ਤੇ ਉਹ ਪੋਜ਼ਿਟਿਵ ਆਊਟਪੁੱਟ ਨੂੰ ਇਵੈਂਚੁਅਲੀ ਜਿਹੜਾ ਆ ਉਹ ਬਿਜਲੀ ਦੇ ਵਿੱਚ ਤਬਦੀਲ ਕੀਤਾ ਜਿਹੜਾ ਜਾ ਸਕਦਾ ਆ। ਸੋ ਅੱਜ ਦੀ ਥੋੜੀ ਆ ਵੀ ਪਿਛਲੇ 2-4 ਸਾਲਾਂ 'ਚ ਇਹਦੀ ਕਿਤੇ ਰਿਸਰਚ ਚੱਲ ਰਹੀ ਹੋਊਗੀ ਇਸ ਟੈਕਨੋਲੋਜੀ ਦੇ ਉੱਤੇ, ਕਦ ਤੋਂ ਇਹ ਸਾਰੀਆਂ ਚੀਜ਼ਾਂ ਵੱਲ ਨੂੰ ਕੰਮ ਜਿਹੜਾ ਉਹ ਚੱਲ ਰਿਹਾ ਆ। ਸੋ ਹੁਣ ਇਹ ਆਖਿਰਕਾਰ ਜਿਹੜੇ ਰੀਨਿਊਏਬਲ એનર્ਜੀ ਸੋਰਸਿਸ ਵੱਲ ਨੂੰ ਜਾਂ ਉਸ ਟੈਕਨੋਲੋਜੀ ਦੇ ਉੱਤੇ ਇੰਨਾ ਸ਼ਿਫਟ ਕਿਉਂ ਜਿਹੜਾ ਉਹ ਆਪਾਂ ਦੇਖ ਰਹੇ ਹਾਂ? ਕੀ ਇਕੱਲਾ ਕਲਾਈਮੇਟ ਚੇਂਜ ਇੱਕ ਉਸ ਨੂੰ ਮੁੱਖ ਤੌਰ ਤੇ ਦੇਖਿਆ ਜਾ ਰਿਹਾ ਆ, ਜਾਂ ਫਿਰ ਜਿਹੜੀ ਆਪਾਂ ਇਹ એનર્ਜੀ ਦੀ ਇੱਕ ਜੀਓਪੋਲਿਟੀਕਲ ਵਾਰ ਦੇਖਦੇ ਆ, ਇੱਕ ਦੂਜੇ ਦੇ ਉੱਤੇ ਜਿਹੜੀ ਨਿਰਭਰਤਾ ਆ, ਉਸ ਤੋਂ ਬਚਣ ਦੀ ਕੋਸ਼ਿਸ਼? ਕੀ ਇਹਦੇ ਪਿੱਛੇ ਸ਼ਿਫਟ ਹੋਣ ਦੇ ਵੱਡੇ ਕਾਰਨ ਕੀ ਲੱਗ ਰਹੇ ਆ? ਇਹ ਸਾਰੀ ਹੈ ਜੀ, ਜਿਹੜੇ ਤੁਸੀਂ ਦੋਨੋਂ, ਇਹ ਦੋ ਪ੍ਰਾਇਮਰੀ ਆ ਹਨਾ। ਪਹਿਲੀ ਚੀਜ਼ ਤੇ ਇਹ ਹੈ ਕਿ ਦੇਖੋ ਪਹਿਲੇ ਸਮੇਂ ਦੇ ਵਿੱਚ ਇਹ ਹੁੰਦਾ ਸੀ ਕਿ ਜਿਹੜੀ એનર્ਜੀ ਹੈ ਨਾ, ਕੰਜ਼ੰਪਸ਼ਨ, ਉਹਦੇ ਵਿੱਚ ਕਾਰਪੋਰੇਟ ਵਰਲਡ ਦੇ ਉਹਨਾਂ ਦੇ ਇੰਟਰਸਟ ਆ ਜਾਂਦੇ ਆ। ਸੋ ਉਹਦੇ ਵਿੱਚ ਇੰਟਰਸਟ ਹੋਣ ਕਰਕੇ ਉਹਨਾਂ ਨੇ ਕਾਫੀ ਸਮੇਂ ਤੱਕ ਇਹ ਮੰਨਿਆ ਜਾਂਦਾ, ਅਗੇਨ ਜਿਹੜੇ ਰਿਸਰਚਰਸ ਆ, ਤੁਸੀਂ ਇਹਦੇ ਬਾਰੇ ਆਨਲਾਈਨ ਸਰਚ ਵੀ ਕਰ ਸਕਦੇ, ਕਿ ਆਪਟੀਮਾਈਜੇਸ਼ਨ ਘੱਟ ਆਉਣ ਦਿੱਤੀ ਚੀਜ਼ਾਂ ਦੀ। ਕਹਿੰਦਾ ਮਤਲਬ ਕਿ ਜਿਹੜੀ ਟੈਕਨੋਲੋਜੀ ਅੱਜ ਅਸੀਂ ਕਾਰਾਂ ਦੇਖਦੇ ਆ, ਮਿਸਾਲ ਦੇ ਤੌਰ ਤੇ ਪ੍ਰੀਅਸ ਦੀ ਜਿਹੜੀ ਐਵਰੇਜ ਆ ਹਨਾ, ਜਾਂ ਹਾਈਬ੍ਰਿਡ ਕਾਰਾਂ ਦੀ ਜਿਹੜੀ ਐਵਰੇਜ ਆ 50 ਤੱਕ ਹੁੰਦੀ ਆ, ਤੇ ਕਿੰਨਾ ਸਮਾਂ ਤੱਕ 8, 10, 12 ਹਨਾ ਮੀਲ ਪਰ ਲੀਟਰ ਦੇ ਹਿਸਾਬ ਨਾਲ ਚੱਲਦੀ ਰਹੀ, ਐਜ਼ ਲੌਂਗ ਐਜ਼ ਜਿਹੜੇ ਗੈਸ ਦੇ ਪ੍ਰਾਈਸਿਸ ਆ ਘੱਟ, ਆਮ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ। ਤੇ ਉਸ ਤੋਂ ਬਾਅਦ ਕੀ ਹੋਇਆ ਹੁੰਦਾ ਰਾਜਕਰਨ, ਕਿ ਦੇਖੋ ਜਿਹਨੂੰ ਇੰਨੀ ਜ਼ਿਆਦਾ ਤੁਸੀਂ ਚੀਜ਼ ਨੂੰ ਕੰਬਸ਼ਨ ਕਰਦੇ ਹੋ, ਅੱਗ ਹੀ ਲਾਉਣੀ ਹੁੰਦੀ ਬੇਸਿਕਲੀ, ਤੇ ਉਹਦੇ ਤੋਂ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ ਪ੍ਰਾਇਮਰਲੀ ਤੋਂ ਹੋਰ ਵੀ ਕੰਪਾਊਂਡ ਹੁੰਦੇ ਆ ਹਨਾ, ਐਸ਼, ਕਾਰਬਨ ਦੇ ਕੰਪਾਊਂਡਸ ਆਉਂਦੇ ਬਾਹਰ, ਕਈ ਬਰਨਟ, ਕਈ ਹਾਫ ਬਰਨਟ। ਸੋ ਉਹਦੇ ਕਰਕੇ ਕੀ ਹੁੰਦਾ ਕਿ ਇੱਕ ਤਾਂ ਮਨੁੱਖੀ ਜਾਨਾਂ ਦੇ ਉੱਤੇ ਬਹੁਤ ਖਤਰਾ ਹੁੰਦਾ। ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੇ ਕਈ ਮੁਲਕ ਆ ਜਿਨ੍ਹਾਂ ਵਿੱਚ ਜਿਹੜਾ 에ਅਰ ਪੋਲਿਊਸ਼ਨ ਆ, ਉਹਨਾਂ ਦੇ ਵਿੱਚ ਐਮਿਸ਼ਨਸ ਜਿਹੜੇ ਆ, ਕਾਰਬਨ ਐਮਿਸ਼ਨਸ, ਉਹ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ ਨਾ। ਸੋ ਇੱਕ ਤਾਂ ਹੈਲਥ ਉੱਤੇ ਇੰਪੈਕਟ ਦੀ ਗੱਲ ਹੋਈ, ਡਾਇਰੈਕਟ ਹੈਲਥ ਉੱਤੇ ਇੰਪੈਕਟ। ਇਹ ਤੁਸੀਂ ਦੇਖੋ ਕਿ ਜਿਹੜੇ ਫ੍ਰੀਵੇਜ਼ ਦੇ ਉੱਤੇ ਲੱਗੇ, ਜਿਹੜੇ ਅੰਡਰ ਪ੍ਰਿਵਿਲੇਜਡ ਕਮਿਊਨਿਟੀਜ਼ ਆਪਾਂ ਨੂੰ ਮਿਲਦੇ, ਉਹਨਾਂ 'ਚ ਇਹ ਮੰਨਿਆ ਜਾਂਦਾ ਕਿ ਕੈਂਸਰ ਦੀ ਜਿਹੜੀ ਗਿਣਤੀ ਆ ਉਹ ਕੰਪੈਰੀਟਿਵਲੀ ਜ਼ਿਆਦਾ ਵਧੀਆ। ਸੋ ਉਹਦਾ ਕਾਰਨ ਇੱਕ ਜਿਹੜੀ ਐਗਜ਼ੌਸਟ ਗੈਸਿਸ ਹੁੰਦੀ ਆ, ਤੁਸੀਂ ਆਮ ਤੌਰ ਤੇ ਗੈਸ ਸਟੇਸ਼ਨ ਦੇ ਉੱਤੇ ਵੀ ਜਾਂਦੇ ਹੋ ਤੇ ਲਿਖਿਆ ਹੁੰਦਾ, ਖਾਸ ਤੌਰ ਤੇ ਕੈਲੀਫੋਰਨੀਆ ਦੇ ਵਿੱਚ
ਹੈ ਨਾ ਵਾਰਨਿੰਗ ਦਿੱਤੀ ਹੁੰਦੀ ਹੈ ਵੀ ਇਟ ਮੇ ਕਾਜ਼ ਕੈਂਸਰ। ਪ੍ਰੋਪ 65 ਦੇ ਤਹਿਤ ਹਾਂਜੀ, ਸੋ ਇੱਕ ਤਾਂ ਇਹ ਡਾਇਰੈਕਟ ਹੈਲਥ ਇੰਪੈਕਟ ਹੋ ਗਿਆ। ਦੂਸਰਾ ਇੰਪੈਕਟ ਜੀਓਪੋਲਿਟਿਕਸ ਦਾ ਵੀ ਇਹ ਆ, ਹੈ ਨਾ। ਜੀਓਪੋਲਿਟਿਕਸ ਵਿੱਚ ਇਸ ਤਰ੍ਹਾਂ ਰਾਜ ਕਰਨ ਕਿ ਜਿਹੜੀ ਇਹਦੀ ਪ੍ਰੋਕਿਉਰਮੈਂਟ ਦੇ ਲਈ, ਜਿੱਦਾਂ ਆਪਾਂ ਪਹਿਲਾਂ ਕਿਹਾ ਕਿ એનર્ਜੀ ਦੀ ਪ੍ਰੋਕਿਉਰਮੈਂਟ ਦੇ ਲਈ ਕਾਫੀ ਜਿਹੜੇ ਸਾਧਨ ਉਹ ਖਰਚ ਹੁੰਦੇ ਆ, ਆਰਮੀ ਰੱਖਣੀ ਪੈਂਦੀ ਆ, ਉਹਨਾਂ ਦੇ ਸਾਧਨ ਨੂੰ ਬਚਾਉਣਾ ਪੈਂਦਾ, ਤੇ ਉਹ ਤੋਂ ਵੀ ਵੱਡੀ ਚੀਜ਼ ਇਹ ਹੈ ਕਿ ਜਿਹੜੇ ਸਾਧਨ ਆ ਉਹ ਇੱਕ ਮੌਕੇ ਦੇ ਉੱਤੇ ਖਤਮ ਹੋ ਜਾਣੇ ਆ, ਹੈ ਨਾ। ਤੇ ਜਦੋਂ ਮੰਨ ਲਓ ਕਿ ਇਹ ਸਾਧਨ ਖਤਮ ਹੁੰਦੇ ਆ ਜਾਂ ਸਾਧਨ ਘਟਦੇ ਆ, ਫਿਰ ਮਾਰੋ-ਮਾਰੀ ਜ਼ਿਆਦਾ ਵੱਧਦੀ ਆ, ਤੇ ਜਦੋਂ ਮਾਰੋ-ਮਾਰੀ ਜ਼ਿਆਦਾ ਵੱਧਦੀ ਆ, ਉਹਨਾਂ ਉੱਤੇ ਕਬਜ਼ਾ ਕਰਨ ਦੇ ਲਈ ਖਰਚਾ ਵੀ ਵੱਧਦਾ ਵਾ। ਸੋ ਉਹਦੇ ਨਾਲ ਫਿਰ ਉਹ ਅਲਟਰਨੇਟਿਵ ਜਿਹੜੇ ਰੀਨਿਊਏਬਲ ਦਾ ਜਿਹੜਾ ਸ਼ਿਫਟ ਆ ਉਹ ਬਿਜ਼ਨਸ ਦੇ ਪਰਸਪੈਕਟਿਵ ਤੋਂ ਆਉਂਦਾ, ਹੈ ਨਾ। ਇੱਕ ਤਾਂ ਹੈਲਥ ਆ ਗਿਆ, ਦੂਸਰਾ ਬਿਜ਼ਨਸ ਆ ਗਿਆ, ਹੈ ਨਾ। ਤੇ ਜਿਹੜੀ ਤੀਸਰੀ ਚੀਜ਼ ਆ ਉਹ ਵੀ ਹੈਲਥ ਦੇ ਨਾਲ ਰਿਲੇਟਡ ਆ, ਪਰ ਉਹ ਆਲਮੀ, ਹੈ ਨਾ, ਉਹ ਹੈਗੀ ਆਲਮੀ ਤਪਸ਼, ਗਲੋਬਲ ਵਾਰਮਿੰਗ। ਕਿ ਜਿਹੜੇ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ ਪ੍ਰਾਇਮਰੀਲੀ, ਇਹ ਜਦੋਂ ਹਵਾ ਦੇ ਵਿੱਚ ਜਾਂਦੀ ਹੈ ਤੇ ਹੀਟ ਬਹੁਤ ਜ਼ਿਆਦਾ ਅਬਜ਼ੌਰਬ ਕਰਦੀ ਆ। ਆਪਾਂ ਸਾਰਿਆਂ ਨੇ ਸਾਇੰਸ ਦੀਆਂ ਕਲਾਸਾਂ 'ਚ ਪੜ੍ਹਿਆ ਗ੍ਰੀਨ ਹਾਊਸ ਗੈਸਿਸ ਦਾ। ਗ੍ਰੀਨ ਹਾਊਸ ਗੈਸਿਸ ਬੇਸਿਕਲੀ ਇੱਕ ਅਜਿਹੀ ਚੀਜ਼ ਜਿਹੜੀ ਅੰਦਰ ਤਾਂ ਆਉਣ ਦਿੰਦੀ ਆ, ਵਨ ਸਾਈਡਡ ਮਿਰਰ ਆ, ਵੀ ਤਪਸ਼ ਨੂੰ ਅੰਦਰ ਤਾਂ ਆਉਣ ਦਿੰਦੀ ਆ ਤੇ ਬਾਹਰ ਜਿਹੜੀ ਉਹ ਜਾਣ ਨਹੀਂ ਦਿੰਦੀ, ਇਸ ਕਰਕੇ ਆਲਮੀ ਤਪਸ਼ ਜਿਹੜੀ ਉਹ ਵੱਧ ਰਹੀ ਆ। ਸੋ ਉਹਦਾ ਇੱਕ ਸਭ ਤੋਂ ਵੱਡਾ ਇੰਪੈਕਟ ਜਿਹੜਾ ਵਿਜ਼ੀਬਲ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਕਿ ਵੇਖੋ ਪੂਰੀ ਦੁਨੀਆ ਭਰ ਦੀ ਜਿਹੜੀ ਜ਼ਿਆਦਾਤਰ ਵਸੋਂ ਹੈਗੀ ਉਹ ਵਸੋਂ ਆ ਸਮੁੰਦਰਾਂ ਦੇ ਕੰਢੇ ਦੇ ਉੱਤੇ, ਬਿਲਕੁਲ, ਹੈ ਨਾ। ਤੇ ਜਦੋਂ ਆਲਮੀ ਤਪਸ਼ ਵੱਧਦੀ ਆ, ਉਹਦੇ ਕਰਕੇ ਪੋਲਰਾਈਜ਼ ਜਿਹੜੀ ਸਦੀਆਂ ਤੋਂ ਜੰਮੀ ਪਈ ਆ, 1.5 ਡਿਗਰੀ ਜਿਹੜਾ ਟੈਂਪਰੇਚਰ ਵੱਧਦਾ, ਉਹਦੇ ਕਰਕੇ ਕਾਫੀ ਕਮਿਊਨਿਟੀਜ਼ ਜਿਹੜੀ ਕੋਸਟਲ ਆ ਉਹਦੇ ਆਲਰੇਡੀ ਇੰਪੈਕਟ ਦੇ ਉੱਤੇ ਆ ਰਹੀਆਂ। ਮਾਲਦੀਵਜ਼ ਦੀ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ, ਬਹੁਤ ਸੋਹਣਾ ਟਾਪੂ ਦਾ ਦੇਸ਼ ਆ, ਜਿਹੜਾ ਇਹ ਮੰਨਿਆ ਜਾ ਰਿਹਾ ਕਿ 2035 ਕੁਛ ਅੰਦਾਜ਼ੇ 2040 ਤੱਕ ਕਹਿੰਦੇ ਵੀ ਸ਼ਾਇਦ ਉਹ ਐਗਜ਼ਿਸਟ ਹੀ ਨਾ ਕਰੇ, ਜਿਸੇ ਤਰ੍ਹਾਂ ਗਲੋਬਲ ਵਾਰਮਿੰਗ ਲੱਭਦੀ ਰਹੀ। ਤੇ ਉੱਥੋਂ ਦੀ ਗਵਰਨਮੈਂਟ ਨੇ ਵੀ ਹੋਰ ਦੇਸ਼ਾਂ ਵਿੱਚ ਜ਼ਮੀਨ ਲੈਣੀ ਸ਼ੁਰੂ ਕਰਤੀ ਆਪਣੇ ਵਸਿੰਦੇ ਵਸਾਉਣ ਦੇ ਲਈ। ਸੋ ਕਹਿੰਦਾ ਮਤਲਬ ਵੀ ਜੇ ਓਵਰਆਲ ਪਾਣੀ ਵੱਧੂਗਾ, ਹੀਟ ਵੱਧੂਗੀ, ਤੇ ਉਹਦੇ ਜਿਹੜੇ ਇੰਪੈਕਟ ਆ ਉਹ ਬਹੁਤ ਜ਼ਿਆਦਾ ਹੋਣਗੇ, ਬਹੁਤ ਲੋਕੀ ਡਿਸਪਲੇਸ ਹੋਣਗੇ, ਮਾਈਗ੍ਰੇਸ਼ਨ ਵਧੂਗੀ, ਅਕਾਲ ਹੋ ਸਕਦਾ ਦੁਨੀਆ ਦੇ ਵਿੱਚ, ਹਰੀਕੇਨਸ ਵਧਣਗੇ ਕਈ। ਸੋ ਉਹ ਵੀ ਇੱਕ ਵੱਡਾ ਜਿਹੜਾ ਇੰਪੈਕਟ ਜੋ ਆਪਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਅਨੋਮਲੀਜ਼ ਦੇ ਤਹਿਤ ਕਹਿ ਕੇ ਜਿਹੜਾ ਉਸ ਨੂੰ ਆਪਾਂ ਕਹਿ ਰਹੇ ਹਾਂ, ਇੰਨੇ ਜ਼ਿਆਦਾ ਹਰੀਕੇਨਸ ਅਜਿਹੇ ਥਾਵਾਂ ਦੇ ਉੱਤੇ, ਭਰ ਗਰਮੀ ਦੇ ਵਿੱਚ ਸਟਾਰਮਸ ਜਿਹੜੇ ਉਹ ਹੋਣੇ। ਹੁਣ ਪਿਛਲੇ ਦੀ ਕੈਲੀਫੋਰਨੀਆ 'ਚ ਦੇਖ ਲਓ ਕਿੰਨਾ ਮੀਂਹ ਪਿਆ। ਪੰਜਾਬ ਦੀ ਆਪਾਂ ਰੀਸੈਂਟ ਐਗਜ਼ਾਮਪਲ ਜਿਹੜੀ ਉਹ ਦੇਖ ਰਹੇ ਹਾਂ। ਜੇ ਤਾਂ ਹੋਵੇ ਕਿਤੇ ਦਹਾਕੇ ਬੱਧੀ, 2 ਦਹਾਕੀ ਇੱਦਾਂ ਦੀ ਕੋਈ ਚੀਜ਼ ਹੋਵੇ, ਫਿਰ ਤੇ ਬੰਦਾ ਕਹਿੰਦਾ ਵੀ ਇਹ ਵਨਸ ਇਨ ਅ ਵਾਈਲ ਆ। ਜਦੋਂ ਹਰ ਦੂਜੇ ਸਾਲ, ਤੀਜੇ ਸਾਲ ਜਾਂ ਹੁਣ ਹਰ ਸਾਲ ਇਹੀ ਫਿਨੋਮੀਨਾ ਹੋਣ ਲੱਗ ਜਾਵੇ, ਤਾਂ ਫਿਰ ਕਿਤੇ ਨਾ ਕਿਤੇ ਆਪਾਂ ਸਾਰਿਆਂ ਨੂੰ ਇਹ ਠੰਡੇ ਦਿਮਾਗ ਦੇ ਨਾਲ ਸੋਚਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਚੱਲ ਕੀ ਰਿਹਾ ਹੈਗਾ ਆ। ਨੋ ਡਾਊਟ ਟੈਕਨੋਲੋਜੀ ਆਪਾਂ ਨੂੰ ਇਸ ਦੇ ਪ੍ਰਤੀ ਅਗਾਹ ਕਰ ਰਹੀ ਆ, ਪਰ ਕਿਉਂਕਿ ਪੋਲੀਟੀਕਲ ਸਪੈਕਟਰਮ ਇੱਦਾਂ ਦਾ ਇਸ ਟਾਈਮ ਬਣ ਚੁੱਕਾ ਆ, ਕੋਈ ਚੀਜ਼ ਅੱਖਾਂ ਦੇ ਸਾਹਮਣੇ ਹੁੰਦੇ ਹੋਏ ਵੀ ਆਪਾਂ ਮੰਨਣ ਨੂੰ ਤਿਆਰ ਨਹੀਂ ਹੁੰਦੇ। ਜੀ, ਚਲੋ ਉਹ ਆਪਾਂ ਪੋਲੀਟੀਕਲ ਐਸਪੈਕਟ ਨੂੰ ਸਾਈਡ ਦੇ ਉੱਤੇ ਰੱਖਦੇ, ਹੈ ਨਾ। ਤੇ ਜਿੱਦਾਂ ਤੁਸੀਂ ਪਹਿਲੇ ਵੀ ਗੱਲ ਕੀਤੀ ਕਿ 2 ਧਿਰਾਂ ਵਾਂ, 2 ਦੇ ਕੈਂਪ ਆ, ਇੱਕ ਮੰਨਦਾ ਇੱਕ ਨਹੀਂ ਮੰਨਦਾ, ਪਰ ਚਲੋ ਇੱਕ ਡਾਇਰੈਕਟ ਇੰਪੈਕਟ ਹੈਲਥ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਨਾ। ਤੇ ਦੂਸਰਾ ਇਹ ਆ ਵੀ ਰੀਨਿਊਏਬਲ ਨਹੀਂ ਆ, ਹੈ ਨਾ, ਕਿਸੇ ਨਾ ਕਿਸੇ ਦਿਨ ਤੇਲ ਭੰਡਾਰ ਦੁਨੀਆ ਚੋਂ ਖਤਮ ਹੋਣੀ ਹੈ, ਤੇ ਉਹ 2 ਚੀਜ਼ਾਂ ਵੀ ਲੈ ਕੇ ਚੱਲੀਏ ਤਾਂ ਵੀ ਜਿਹੜਾ ਸ਼ਿਫਟ ਹੈਗਾ ਉਹ ਰੀਨਿਊਏਬਲ ਵੱਲ ਜਾਂਦਾ ਪਿਆ। ਹਾਂ, ਹੁਣ ਇੱਦਾਂ ਹਰਵਿੰਦਰ, ਜੇ ਆਪਾਂ ਇਸੇ ਦੇ ਵਿੱਚ ਸ਼ਿਫਟ ਵੱਲ ਨੂੰ ਦੇਖੀਏ, ਉਹਦਾ ਇੱਕ ਸਬਸੈਟ ਹੀ ਆ ਜਿਹੜੀਆਂ ਇਲੈਕਟ੍ਰਿਕ ਜਾਂ ਜਿਹੜੀਆਂ ਜ਼ੀਰੋ ਇਮਿਸ਼ਨ ਗੱਡੀਆਂ। ਉਹ ਜ਼ੀਰੋ ਇਮਿਸ਼ਨ ਗੱਡੀਆਂ ਦੇ ਵਿੱਚ ਇਲੈਕਟ੍ਰਿਕ ਇੱਕ ਸਬਸੈਟ ਉਹਦੇ ਅੰਡਰ ਜਿਹੜਾ ਉਹ ਆ ਜਾਂਦਾ ਆ। ਅੱਜ ਤੋਂ 10 ਸਾਲ ਪਹਿਲਾਂ ਦੇਖ ਲਓ, ਇਸ ਨੂੰ ਲੈ ਕੇ ਲੋਕ ਹੱਸਦੇ ਸੀ, ਤੇ ਹੁਣ ਜਿਹੜਾ ਤੁਸੀਂ ਦੇਖੋ ਮਹੀਨਿਆਂ ਤੋਂ ਸਾਲਾਂ ਬਾਅਦ ਦੀ ਵੇਟ ਕਰਨ ਨੂੰ ਵੀ ਤਿਆਰ ਆ ਵੀ ਸਾਨੂੰ ਜਿਹੜੀ ਆ ਉਹ ਇਹ ਵਾਲੀ ਗੱਡੀ ਆ ਉਹ ਮਿਲ ਜਾਵੇ। ਜਿਹੜੀਆਂ ਕੰਪਨੀਆਂ ਇਹ ਕੰਪਨੀਆਂ ਬਣਾਉਣ ਵਾਲੀਆਂ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਸੀ, ਉਹਨਾਂ ਨੂੰ ਖੁੱਡੇ ਲਾਈਨ ਲਾਉਂਦੀਆਂ ਸੀਗੀਆਂ ਵੀ ਨਹੀਂ ਭਾਈ ਇਹ ਨਾ ਵੇਚਣੀ ਆ ਨਾ ਵਿਕਣ ਦੇਣੀ ਆ। ਉਹ ਹੁਣ ਆਪ ਬਿਲੀਅਨਸ ਆਫ ਡਾਲਰ ਇਸ ਟੈਕ ਦੇ ਵਿੱਚ ਇਨਵੈਸਟ ਕਰ ਰਹੀ ਹੈ। ਨਵੇਂ ਪਲਾਂਟ ਜਿਹੜੇ ਉਹ ਇਸੇ ਸੰਬੰਧ ਦੇ ਵਿੱਚ ਜਿਹੜੇ ਉਹ ਲੈ ਕੇ ਆ ਰਹੇ ਆ, ਤਾਂ ਜੋ ਭਾਈ ਅਸੀਂ ਕਿਸੇ ਇਸ ਦੌੜ ਦੇ ਵਿੱਚ ਪਿੱਛੇ ਨਾ ਜਿਹੜਾ ਉਹ ਰਹਿ ਜਾਈਏ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਗੱਲਬਾਤ ਆਪਾਂ ਉਸ ਨੂੰ ਜਾਰੀ ਰੱਖਾਂਗੇ। ਕੰਟਰੀਜ਼ ਦੇ ਲਈ ਕੀ ਮੁਸ਼ਕਿਲਾਂ ਦਰਪੇਸ਼ ਹੁੰਦੀਆਂ, ਰੀਨਿਊਏਬਲ ਸੋਰਸਿਸ ਵੱਲ ਨੂੰ ਵਧਣ ਦੇ ਲਈ ਕੀ ਚੁਣੌਤੀਆਂ ਹੋ ਸਕਦੀਆਂ, ਉਹਦੇ ਬਾਰੇ ਵੀ ਗੱਲ ਕਰਾਂਗੇ। ਫਿਰ ਆਪਾਂ ਇਲੈਕਟ੍ਰਿਕ ਜਿਹੜੀ ਚਾਰਜਿੰਗ ਆ, ਕਿਉਂਕਿ ਇਵੈਂਚੁਅਲੀ ਜ਼ੀਰੋ ਇਮਿਸ਼ਨ ਦੇ ਲਈ ਇਲੈਕਟ੍ਰਿਕ ਗੱਡੀਆਂ ਦੇ ਲਈ ਜਾਂ ਇਲੈਕਟ੍ਰਿਕ ਸਾਰੀਆਂ ਚੀਜ਼ਾਂ ਕਰਨ ਲਈ ਚਾਰਜਡ ਸੈੱਲ ਜਿਹੜੇ ਉਹ ਚਾਹੀਦੇ ਆ, ਉਹ ਟੈਕਨੋਲੋਜੀ ਕਿੱਧਰ ਨੂੰ ਵੱਧ ਰਹੀ ਆ, ਉਸ ਬਾਰੇ ਗੱਲ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਪੰਜਾਬੀ ਟੈਕ ਟਾਕ। ਅੱਜ ਦੀ ਟੈਕਨੋਲੋਜੀ ਦੇ ਵਿੱਚ ਗੱਲਬਾਤ ਜਿਹੜੀ ਉਹ એનર્ਜੀ ਊਰਜਾ ਨੂੰ ਲੈ ਕੇ ਕਰ ਰਹੇ ਹਾਂ। ਕਿੱਦਾਂ ਟੈਕਨੋਲੋਜੀ ਦੇ ਵਧਾਅ ਦੇ ਨਾਲ ਇਸ ਦੇ ਵਿੱਚ ਤਬਦੀਲੀ ਆਈ, ਪਹਿਲਾਂ ਕੀ ਚੱਲਣ ਹੁੰਦੇ ਸੀ ਤੇ ਹੁਣ ਟੈਕਨੋਲੋਜੀ ਕਿਸ ਪਾਸੇ ਵੱਲ ਨੂੰ ਕਰਵਟ ਲੈ ਰਹੀ ਆ। ਹਰਵਿੰਦਰ, ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USS ਸੁਣਨ ਵਾਲੇ ਸਾਡੇ ਸਾਰੇ ਮਾਣਿਕ ਸਰੋਤਿਆਂ ਦਾ ਬ੍ਰੇਕ ਤੋਂ ਬਾਅਦ ਫਿਰ ਤੋਂ ਨਿੱਘਾ ਜੀ ਆਇਆਂ ਨੂੰ। ਹਰਵਿੰਦਰ ਸਿੰਘ ਜੀ, ਗੱਲ ਆਪਾਂ ਹੁਣ ਕਰਦੇ ਹਾਂ ਵੀ ਕੀ ਚੁਣੌਤੀਆਂ ਨੇ ਰੀਨਿਊਏਬਲ એનર્ਜੀ ਵੱਲ ਨੂੰ ਸ਼ਿਫਟ ਹੋਣ ਦੇ ਲਈ। ਜਿੱਦਾਂ ਆਪਾਂ ਹੁਣ ਦੇਖ ਹੀ ਰਹੇ ਹਾਂ ਵੀ ਅਕਸਰ ਜਿਹੜੀ ਚੀਜ਼ ਨੇ ਮੁੱਕ ਜਾਣਾ ਉਹਦੇ ਵਿਕਲਪ ਤਾਂ ਲੱਭਣੇ ਹੀ ਪੈਣੇ ਆ। ਨਹੀਂ ਜੀ ਲੱਭਾਂਗੇ ਤਾਂ ਦੌੜ 'ਚ ਵੀ ਤੇ ਹਰ ਇੱਕ ਚੀਜ਼ ਦੇ ਵਿੱਚ ਪਿੱਛੇ ਰਹਿ ਜਾਵਾਂਗੇ। ਕਈ ਮੁਲਕ ਇਸ ਦੇ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਹੇ ਆ, ਕਈ ਜਿਹੜੇ ਉਹ ਪਿੱਛੇ ਆ, ਜਿਹੜਾ ਆਪਾਂ ਅਕਸਰ ਡਿਵੈਲਪਿੰਗ ਨੇਸ਼ਨ ਦਾ ਫਰਕ ਇਸ ਦੇ ਵਿੱਚ ਦੇਖਦੇ ਹੀ ਆ। ਕੀ ਆਪਾਂ ਦੇਖਦੇ ਹਾਂ ਇਸ 'ਚ? ਰਾਜਕਨਵੀਰ ਸਿੰਘ, ਇੱਕ ਬੁਨਿਆਦੀ ਫਰਕ ਇਹਦਾ ਇਹ ਆ ਕਿ ਜਿਹੜੀ ਤਾਂ ਪਹਿਲਾਂ ਵੇਖੋ ਕੈਰੋਸਿਨ ਆਏ, ਕੈਰੋਸਿਨ ਤੋਂ ਬਾਅਦ ਆਇਲ, ਗੈਸ, ਡੀਜ਼ਲ ਦੀ ਆਪਾਂ ਗੱਲ ਹੁੰਦੀ ਤਾਂ ਉਹ ਜਿਹੜੀ એનર્ਜੀ ਸੋਰਸ ਹੈ ਉਹ ਕਾਈਂਡ ਆਫ ਸੇਮ ਆ, ਹੈ ਨਾ। ਚਲੋ ਉਹਦੀ એનર્ਜੀ ਦੀ ਵੈਲਿਊ ਕੈਰੋਸਿਨ 'ਚ ਘੱਟ ਹੁੰਦੀ, ਗੈਸ 'ਚ ਵੱਧ ਹੁੰਦੀ ਆ। ਉਹ ਇੱਕ ਨਿਰੰਤਰ ਚੱਲਦਾ ਰਿਹਾ ਕੰਮ, ਹੈ ਨਾ, ਉਸ ਤਰੀਕੇ ਦੇ ਨਾਲ। ਹੁਣ ਜਿਹੜੀ એનર્ਜੀ ਪ੍ਰੋਡਕਸ਼ਨ ਆ, ਜਿਹੜੀ ਰੀਨਿਊਏਬਲ ਤੋਂ ਅਸੀਂ ਐਗਜ਼ਾਮਪਲ ਲੈ ਲੈਂਦੇ ਸੋਲਰ ਦੀ, ਹੈ ਨਾ। ਸੋਲਰ ਦੀ ਸਭ ਤੋਂ ਇੱਕ ਤਾਂ ਜਦੋਂ ਨਵੀਂ ਟੈਕਨੋਲੋਜੀ ਆਉਂਦੀ ਆ ਉਹਦੇ ਉੱਤੇ ਕੈਪੀਟਲ ਇਨਵੈਸਟਮੈਂਟ ਤਾਂ ਹੁੰਦੀ ਆ, ਜਿਹੜੇ ਨਾ ਨਵੇਂ ਪੈਸੇ ਤੁਹਾਡੇ ਲੱਗਣੇ ਆ, ਉਸ ਤੋਂ ਬਾਅਦ ਹੌਲੀ ਹੌਲੀ ਦੀ ਐਫੀਸ਼ੀਐਂਸੀ ਵੱਧਦੀ ਆ। ਦੂਸਰੀ ਜਿਹੜੀ ਸਮੱਸਿਆ ਉਹਨਾਂ 'ਚ ਇਹ ਆ ਕਿ ਉਹ ਰਿਲਾਇਬਿਲਿਟੀ। ਦੇਖੋ ਦਿਨ ਵੇਲੇ ਸੋਲਰ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ, ਰਾਤ ਨੂੰ ਦੀ ਪ੍ਰੋਡਕਸ਼ਨ ਘਟ ਜਾਂਦੀ ਆ। ਸੋ ਫਿਰ ਉਹ ਕੰਪਲੀਟਲੀ ਇੰਡੀਪੈਂਡੈਂਟ ਨਾ ਹੋਈ ਆਪਣੇ ਆਪ ਦੇ ਵਿੱਚ। ਉਹਨੂੰ ਇੱਕ ਪੂਰਾ ਇਨਫਰਾਸਟ੍ਰਕਚਰ ਚਾਹੀਦਾ ਕਿ ਜਦੋਂ ਰਾਤ ਨੂੰ ਜਦੋਂ ਸੋਲਰ ਦੀ ਘੱਟ ਆ ਉਹਦੀ ਪ੍ਰੋਡਕਸ਼ਨ, ਤੇ ਉਦੋਂ ਇਲੈਕਟ੍ਰਿਸਿਟੀ ਉਹ ਕਿੱਥੋਂ ਲੈਣੀ ਆ ਤੁਸੀਂ, ਹੈ ਨਾ। ਸੋ ਉਹ ਜਿਹੜੀ ਨਿਰੰਤਰਤਾ, ਇਸੇ ਤਰ੍ਹਾਂ ਜਦੋਂ ਵਿੰਡ એનર્ਜੀ ਦੀ ਗੱਲ ਕਰਦੇ ਆ, ਕਦੇ ਉਹਦੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ, ਕਦੇ ਉਹਦੀ ਪ੍ਰੋਡਕਸ਼ਨ ਘੱਟ ਹੁੰਦੀ ਆ, ਨਾ। ਉਹਦੀ ਸਟੋਰੇਜ ਦੀ ਜਿਹੜੀ ਸਮੱਸਿਆ ਉਹ ਬਹੁਤ ਜ਼ਿਆਦਾ, ਜਿਹੜੀ ਨਿਰੰਤਰ ਉਹਦੀ ਪ੍ਰੋਡਕਸ਼ਨ ਨਾ ਹੋਣਾ ਇੱਕ ਸਭ ਤੋਂ ਵੱਡਾ ਇਹਦਾ ਕਾਰਨ ਮੰਨਿਆ ਜਾਂਦਾ ਵਾ, ਹੈ ਨਾ। ਅਮੰਗ ਇਨਫਰਾਸਟ੍ਰਕਚਰ ਤਾਂ ਚਾਹੀਦਾ ਹੀ ਚਾਹੀਦਾ ਹੈ ਇਸ ਚੀਜ਼ ਨੂੰ ਲੈ ਕੇ। ਸੋ ਉਹ ਇਹ ਇੱਕ ਵੱਡੀ ਸਮੱਸਿਆ ਹੁੰਦੀ ਆ ਇਲੈਕਟ੍ਰਿਸਿਟੀ ਪ੍ਰੋਡਕਸ਼ਨ ਦੇ ਵਿੱਚ। ਅਸੀਂ ਦੂਸਰੇ ਪਾਸੇ ਦੇ ਆਉਂਦੇ ਆ ਕਿ ਜਿਹੜੀ ਗੈਸ ਆ, ਨਾ, ਹੁਣ ਆਪਾਂ ਇਲੈਕਟ੍ਰਿਕ ਦੀ ਗੱਲ ਪਹਿਲਾਂ ਮੈਂ ਸੋਚ ਰਿਹਾ ਸੀ ਵੀ ਅਗਲੇ ਹਿੱਸੇ 'ਚ ਕਰਾਂਗੇ, ਹੁਣ ਅਸੀਂ ਉਹਦੀ ਖੁੱਲ ਕੇ ਗੱਲ ਕਰਦੇ ਹਾਂ ਵੀ ਇਲੈਕਟ੍ਰਿਕ ਕਾਰਾਂ। ਸੋ ਇਲੈਕਟ੍ਰਿਕ ਕਾਰਾਂ ਦੇ ਵਿੱਚ ਵੀ ਰਾਜਕਰ ਨੇ, ਠੀਕ ਆ, ਉਹ ਸਾਡੀ ਸਮੱਸਿਆ ਨੂੰ ਤਾਂ ਹੱਲ ਕਰਦੀ ਆ, ਹੈ ਨਾ। ਲੀਥੀਅਮ ਆਇਨ ਦੀ ਬੈਟਰੀ ਅਸੀਂ ਯੂਜ਼ ਕਰਕੇ ਕਾਰਾਂ ਬਣਾਉਂਦੇ ਆ ਤੇ ਕਾਰਾਂ ਦੇ ਸਾਡੀ ਪੋਲਿਊਸ਼ਨ ਦੀ ਸਮੱਸਿਆ ਨੂੰ ਤਾਂ ਹੱਲ ਕਰਦੀ ਆ। ਪਰ ਹੁਣ ਜੇ ਤੁਸੀਂ ਰਿਸਰਚ ਪੇਪਰ ਪੜ੍ਹੋ ਤੇ ਜਿਹੜੀ ਲੀਥੀਅਮ ਆਇਨ ਆ ਉਹਦੀ ਮਾਈਨਿੰਗ ਜਿਹੜੀ ਆ, ਹੈ ਨਾ, ਉਹਦੇ ਵਿੱਚ ਕਿੰਨੀ ਜ਼ਿਆਦਾ ਇਨਵਾਇਰਮੈਂਟਲ ਡੈਮੇਜ ਹੁੰਦਾ, ਹੈ ਨਾ, ਅੱਜ ਦੇ ਸਮੇਂ ਦੇ ਵਿੱਚ। ਤੇ ਹੁਣ ਦੂਸਰੀ ਗੱਲ ਇਹ ਕਿ ਲੀਥੀਅਮ ਜਿਹੜਾ ਉਹ ਰੇਅਰ ਅਰਥ ਮੈਟਲ ਆ। ਰੇਅਰ ਅਰਥ ਕਹਿਣ ਦਾ ਭਾਵ ਇਹ ਹੈ ਕਿ ਦੁਨੀਆ 'ਚ ਬਹੁਤ ਘੱਟ ਪਾਇਆ ਜਾਂਦਾ। ਹੁਣ ਜਿਹੜੇ ਦੇਸ਼ਾਂ ਦੇ ਵਿੱਚ ਪਾਇਆ ਜਾਂਦਾ ਤੇ ਗੱਲ ਤਾਂ ਫਿਰ ਮੁੜ ਕੇ ਉੱਥੇ ਹੀ ਆ ਗਈ ਨਾ, ਰਿਸੋਰਸ ਦੀ ਗੱਲ ਫਿਰ ਆ ਗਈ। ਨਾਨ ਪਹਿਲਾਂ ਰੀਨਿਊਏਬਲ એનર્ਜੀ ਸੋਰਸ ਰੀਨਿਊਏਬਲ ਰਾ ਮਟੀਰੀਅਲ ਨਾਲ ਬਣੂਗਾ, ਗੱਲ ਤਾਂ ਫਿਰ ਨਹੀਂ ਬਣਨੀ। ਫਿਰ ਉੱਥੇ ਰਹਿ ਗਏ ਡਿਪੈਂਡੈਂਸੀ ਜਿਹੜੀ ਆ, ਦੌੜੇ ਤੇ ਅਸੀਂ ਡਿਪੈਂਡੈਂਸੀ ਤੋਂ ਸੀ ਕਿ ਅਸੀਂ ਸਾਨੂੰ ਮਿਡਲ ਈਸਟ ਦੇ ਉੱਤੇ, ਰਸ਼ੀਆ ਉੱਤੇ ਜਾਂ ਤੇਲ ਵਾਲੇ ਮੁਲਕਾਂ ਦੇ ਉੱਤੇ ਡਿਪੈਂਡੈਂਸੀ ਨਾ ਕਰਨੀ ਪਏ। ਚਲੋ ਉਹ ਤੋਂ ਡਿਪੈਂਡੈਂਸੀ ਹਟ ਕੇ ਅਸੀਂ ਲੀਥੀਅਮ ਵਾਲੇ ਮੁਲਕਾਂ ਦੇ ਉੱਤੇ ਆ ਜਾਂਦੇ। ਜਗਤੇ ਨੂੰ ਛੱਡ ਕੇ ਮਸਲਾ ਤਾਂ ਉੱਥੇ ਰਿਹਾ, ਇੱਕ ਨੂੰ ਛੱਡ ਕੇ ਦੂਜਾ ਹੋ ਗਿਆ, ਹੈ ਨਾ। ਸੋ ਇਹ ਜਿਹੜੇ ਤਗੜੇ ਚੈਲੰਜਸ ਆ, ਇਹ ਹੁਣ ਸਾਰਿਆਂ ਦੇ ਸਾਹਮਣੇ ਆਉਣ ਨੂੰ ਦਿਖ ਰਿਹਾ, ਕਿਉਂਕਿ ਪਹਿਲਾਂ ਜਿੰਨੀ ਕਿ ਲੀਥੀਅਮ ਆਇਨ ਕਾਰਾਂ ਦੀ ਵਿੱਚ ਯੂਜ਼ ਹੁੰਦੀ ਆ, ਹੈ ਨਾ, ਚਲੋ ਹੁਣ ਵੀ ਉਹਦੀ ਅਸੀਂ ਉਹਦਾ ਰੈਂਪ ਦੇਖਿਆ, ਪਰ ਅੱਜ ਵੀ ਕੰਬਸ਼ਨ ਇੰਜਨ ਜਿਹੜੇ ਆ ਉਹਨਾਂ ਦੀ ਗਿਣਤੀ ਕਿਤੇ ਵੱਧ ਆ। ਇਲੈਕਟ੍ਰਿਕ ਕਾਰਾਂ ਲੀਥੀਅਮ ਆਇਨ ਦੀ ਜਿਹੜੀ ਗਿਣਤੀ ਆ ਉਹ ਫ੍ਰੈਕਸ਼ਨ ਵੀ ਤੇ ਇਨ ਯੂਜ਼ ਦੇ ਵਿੱਚ ਵੀ ਬਿਲਕੁਲ, ਹੈ ਨਾ, ਇਨ ਯੂਜ਼ ਦੇ ਵਿੱਚ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਅਸੀਂ ਕੈਲੀਫੋਰਨੀਆ ਦੀ ਗੱਲ ਕਰ ਰਹੇ ਹਾਂ ਜਾਂ ਹੋਰਾਂ ਮੁਲਕਾਂ ਦੇ ਵਿੱਚ, ਨਾਰਡਿਕ ਕੰਟਰੀਜ਼, ਖਾਸ ਤੌਰ ਤੇ ਨਾਰਥ ਯੂਰਪੀਅਨ ਕੰਟਰੀਜ਼, ਸੋ ਉਹਦੇ ਵਿੱਚ ਜਿਹੜੀ ਇਲੈਕਟ੍ਰਿਕ ਕਾਰਾਂ ਇੱਕ ਬਦਲ ਮੰਨਿਆ ਜਾਂਦਾ, ਹੈ ਨਾ, ਕੰਬਸ਼ਨ ਇੰਜਨ ਦਾ। ਤੇ ਉਹਦੇ ਵਿੱਚ ਉਹਨਾਂ ਵਿੱਚ ਕੈਲੀਫੋਰਨੀਆ 2035 ਦੇ ਵਿੱਚ ਤੋਂ ਬਾਅਦ ਤੁਸੀਂ ਕੰਬਸ਼ਨ ਇੰਜਨ ਵਾਲੀ ਖਰੀਦ ਨਹੀਂ ਸਕਦੇ, ਹੈ ਨਾ। ਤੇ ਉਹਦੇ ਵਿੱਚ ਫਿਰ ਸਾਨੂੰ ਇਹ ਦੇਖਣ ਨੂੰ ਮਿਲੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੀਥੀਅਮ ਆਇਨ ਦੀ ਜਿਹੜੀ ਮੰਗ ਆ ਬਹੁਤ ਜ਼ਿਆਦਾ ਵਧੇਗੀ। ਤੇ ਲੀਥੀਅਮ ਆਇਨ ਦੀ ਜਦੋਂ ਮੰਗ ਵੱਧਦੀ ਆ ਤੇ ਜਿੱਥੇ ਲੀਥੀਅਮ ਆਇਨ ਹੋਣਾ ਵਾ ਉੱਥੇ ਹੀਲੇ ਵਸੀਲੇ ਉਹਨਾਂ ਲੱਭਣੇ ਆ ਵੀ ਆਪਾਂ ਨੂੰ ਕਿੱਦਾਂ ਵੱਧ ਤੋਂ ਵੱਧ ਆਪਣੇ ਅੰਦਰ ਲਈਏ, ਹੈ ਨਾ। ਰੀਸੈਂਟ ਗੱਲ ਕਰ ਲਈਏ, ਸੌਰੀ ਹਰਵਿੰਦਰ ਸਿੰਘ, ਮੈਂ ਤੁਹਾਨੂੰ ਵਿੱਚ ਇੰਟਰਰਪਟ ਕਰ ਲਿਆ। ਨਾਈਜਰ ਦੇ ਵਿੱਚ ਜੋ ਕੁਝ ਹੋ ਰਿਹਾ, ਯੂਰੇਨੀਅਮ ਦੇ ਬਹੁਤ ਜ਼ਿਆਦਾ ਭੰਡਾਰ ਨੇ ਉੱਥੇ, ਤੇ ਯੂਰੇਨੀਅਮ ਸਭ ਨੂੰ ਪਤਾ ਆ ਪਰਮਾਣੂ ਹਥਿਆਰ ਤਾਂ ਬਣਦੇ ਹੀ ਬਣਦੇ ਆ, ਪਰਮਾਣੂ ਊਰਜਾ ਲਈ ਵੀ ਜਿਹੜਾ ਉਹ ਵਰਤਿਆ ਜਾਂਦਾ ਹੈ। ਤੇ ਜਿਸ ਰਫਤਾਰ ਦੇ ਨਾਲ ਇਹ ਕਹਿ ਰਹੇ ਆ ਵੀ ਅਸੀਂ ਗੈਸ ਤੋਂ, ਕੋਲ ਤੋਂ ਛੁਟਕਾਰਾ ਪਾਉਣਾ ਆ,
ਤਾਂ ਸਭ ਤੋਂ ਸੌਖਾ ਤੇ ਅਜਮਾਇਆ ਹੋਇਆ ਸਾਧਨ ਦੇ ਵਿੱਚ ਇੱਕ ਨਿਊਕਲੀਅਰ ਸਾਧਨ ਵੀ ਜਿਹੜਾ ਉਹ ਦੇਖਿਆ ਜਾਂਦਾ ਆ। ਤਾਂ ਇਵੈਂਚੁਅਲੀ ਯੂਰੇਨੀਅਮ ਦਾ ਰੌਲਾ ਪੈਣਾ। ਯੂਰੇਨੀਅਮ ਨੇ ਤੇ ਇੱਥੇ ਕਿੱਡਾ ਭੁਚਾਲ ਲਿਆਂਦਾ ਸੀਗਾ। ਯਾਦ ਹੋਣਾ ਪਿਛਲੀ ਜਿਹੜੀ ਸੈਕਟਰੀ ਆਫ ਸਟੇਟ ਹਿਲਰੀ ਕਲਿੰਟਨ ਦਾ ਮਸਲਾ ਯੂਰੇਨੀਅਮ ਦੀਆਂ ਕਿਸ ਤਰੀਕੇ ਦੇ ਨਾਲ ਜੁੜਿਆ ਹੋਈਆਂ ਹੋਇਆ ਸੀ, ਸੀ। ਕਿੱਦਾਂ ਜਿਹੜਾ ਉਹ ਜੁੜਿਆ ਸੀਗਾ। ਜੀ, ਬਿਲਕੁਲ ਸਹੀ ਗੱਲ ਆ। ਇਹ ਹੰਡੀਆਂ ਵਰਤੀਆਂ ਟੈਕਨੋਲੋਜੀਜ਼ ਆ, ਪਰ ਫਿਰ ਵੀ ਇਹ ਕਿਸੇ ਨਾ ਕਿਸੇ ਤਰ੍ਹਾਂ ਰੀਨਿਊਏਬਲ ਥੱਲੇ ਨਹੀਂ ਆਉਂਦੇ। ਨਾਨ ਰੀਨਿਊਏਬਲ ਹੀ ਆ। ਤੇ ਅਸੀਂ ਰੀਨਿਊਏਬਲ ਦੀ ਜਿੱਦਾਂ ਹਾਈਡਰੋ ਦੀ ਗੱਲ ਕੀਤੀ, ਉਹਦੇ ਵੀ ਅਸੀਂ ਨੁਕਸਾਨ ਦੀ ਗੱਲ ਵੇਖੀ, ਈਕੋਸਿਸਟਮ ਨੂੰ ਉਹਦਾ ਕਿੰਨਾ ਨੁਕਸਾਨ ਹੁੰਦਾ। ਸੋ ਰਾਜਕਨ ਇੱਕ ਨਵੀਂ ਟੈਕਨੋਲੋਜੀ ਜਿਹੜੀ ਅੱਜ ਕੱਲ ਸਾਰੀ ਨੇਸ਼ਨਸ ਤੇ ਬਹੁਤ ਜ਼ੋਰ ਦਿੱਤਾ ਹੋਇਆ, ਉਹ ਹੈਗਾ ਵਾ ਹਾਈਡਰੋਜਨ ਸੈਲਸ। ਠੀਕ ਆ। ਸੋ ਹਾਈਡਰੋਜਨ ਫਿਊਲ ਸੈਲ ਦਾ ਵੀ ਅੱਜ ਜਿਹੜਾ ਉਹ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਹੱਲ ਉਹ ਪ੍ਰੋਵਾਈਡ ਕਰਦਾ। ਉਹ ਮੈਂ ਦੱਸਦਾ ਕਿਸ ਤਰ੍ਹਾਂ, ਕਿਉਂਕਿ ਦੇਖੋ ਕੁਦਰਤੀ ਤੌਰ ਦੇ ਉੱਤੇ ਹਾਈਡਰੋਜਨ ਘੱਟ ਐਗਜ਼ਿਸਟ ਕਰਦੀ ਆ ਐਜ਼ ਅ ਫ੍ਰੀ ਅਰਥ ਵਿੱਚ ਐਗਜ਼ਿਸਟ ਤਾਂ ਕਰਦੀ ਆ, ਪਰ ਘੱਟ ਕਰਦੀ ਆ। ਉਹਦਾ ਇਹ ਆ ਕਿ ਇਹਦੇ ਮੋਲੀਕਿਊਲ ਜਿਹੜੇ ਹੁੰਦੇ ਬਹੁਤ ਬਰੀਕ ਹੁੰਦੇ ਆ, ਇਹਨੂੰ ਸਟੋਰ ਕਰਨਾ ਬਹੁਤ ਔਖਾ ਹੁੰਦਾ। ਪਰ ਤੁਹਾਨੂੰ ਇਹ ਪਤਾ ਵੀ ਸਭ ਤੋਂ ਦੁਨੀਆ ਦੇ ਵਿੱਚ ਜਿਹੜੀ ਰੀਨਿਊਏਬਲ ਚੀਜ਼ ਕਿਹੜੀ ਆ? ਪਾਣੀ ਆ, ਹੈ ਨਾ। ਪਾਣੀ ਕੀ ਬਣਿਆ? H2O, ਅਸੀਂ ਸਾਰਿਆਂ ਨੂੰ ਪਤਾ ਹੈ ਨਾ। ਉਹਦੇ ਵਿੱਚ ਇਲੈਕਟ੍ਰਿਸਿਟੀ ਜਦੋਂ ਤੁਸੀਂ ਪਾਸ ਕਰਦੇ ਹੋ ਤੇ ਹਾਈਡਰੋਜਨ ਦਾ ਮੋਲੀਕਿਊਲ ਵੱਖਰਾ ਹੋ ਜਾਂਦਾ, ਆਕਸੀਜਨ ਦਾ ਵੱਖਰਾ ਹੋ ਜਾਂਦਾ, ਤੇ ਹੈ ਨਾ। ਸੋ ਉਹ ਹਾਈਡਰੋਜਨ ਜਿਹੜੀ ਇਲੈਕਟ੍ਰੋਲਿਸਿਸ ਪ੍ਰੋਸੈਸ ਦੇ ਰਾਹੀਂ ਹਾਈਡਰੋਜਨ ਦੀ ਪ੍ਰੋਡਕਸ਼ਨ ਆ, ਅੱਜ ਵੀ ਦੁਨੀਆ ਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ, ਜੇ ਮੈਂ ਗਲਤ ਨਾ ਹੋਵਾਂ, 90% ਤੋਂ ਉੱਪਰ ਇਲੈਕਟ੍ਰੋਲਿਸਿਸ ਦੇ ਰਾਹੀਂ ਹਾਈਡਰੋਜਨ ਪ੍ਰੋਡਿਊਸ ਕੀਤੀ ਜਾਂਦੀ ਹੈ। ਹੁਣ ਹਾਈਡਰੋਜਨ ਦਾ ਬੈਨੀਫਿਟ ਇਹ ਹੈ ਰਾਜਕਨ, ਫਾਇਦਾ ਉਹਦਾ ਇਹ ਹੈ ਕਿ ਨਾਨ ਟਾਕਸਿਕ ਆ, ਹੈ ਨਾ, ਨਾਨ ਪੋਇਜ਼ਨਸ ਆ। ਤੇ ਉਹਦੇ ਵਿੱਚ ਇਹ ਹੈ, ਜਦੋਂ ਇਸਨੂੰ ਆਪਾਂ ਇਹਨੂੰ ਬਰਨ ਕਰਦੇ ਹਾਂ, ਜਦੋਂ ਇਹਨੂੰ ਫਿਊਲ ਸੈਲ ਦੇ ਵਿੱਚ ਟੈਕਨੋਲੋਜੀ ਦੇ ਨਾਲ ਬਰਨ ਕਰਦੇ ਹਾਂ, ਕੀ ਹੁੰਦਾ ਕਿ એનર્ਜੀ ਪਲੱਸ ਵਾਟਰ। ਸੋ ਇਹਦੀ ਕੰਬਸ਼ਨ ਹੀ ਕੋਈ ਨਹੀਂ, ਮਤਲਬ ਹਾਰਮਫੁਲ ਗੈਸ ਦੀ ਕੰਬਸ਼ਨ ਤਾਂ ਹੈ, ਗ੍ਰੀਨ ਹਾਊਸ ਗੈਸਸ ਜਾਂ ਕੋਈ ਅਜਿਹੀ ਬੈਡ ਐਮਿਸ਼ਨਸ ਨਹੀਂ ਆ। ਹਾਂਜੀ, ਬੈਡ ਐਮਿਸ਼ਨ ਨਹੀਂ ਆ। ਸੋ ਇਹਨੂੰ ਇੱਕ ਵੱਡੇ ਤੌਰ ਦੇ ਉੱਤੇ એનર્ਜੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਰਾਜਕਰਨ ਬਦਲ ਵੇਖਿਆ ਜਾ ਰਿਹਾ, ਪਰ ਇਟਸ ਸਟਿਲ ਅ ਲੌਂਗ ਪੈਥ ਟੂ ਗੋ। ਇਹ ਸਾਰੇ ਹੀ ਮਸਲੇ ਦਾ ਹੱਲ ਇਸ ਵਿੱਚ ਹੋ ਜਾਂਦਾ, ਕਿਉਂਕਿ ਇਲੈਕਟ੍ਰੋਲਿਸਿਸ ਦੇ ਲਈ ਕੀ ਆ, ਤੁਸੀਂ ਇਲੈਕਟ੍ਰਿਸਿਟੀ ਦੇ ਨਾਲ ਹਾਈਡਰੋਜਨ ਨੂੰ ਪ੍ਰੋਡਿਊਸ ਕਰ ਸਕਦੇ ਹੋ, ਪਰ ਇਲੈਕਟ੍ਰਿਸਿਟੀ ਦਾ ਜ਼ੋਰ ਕੀ ਹੈ? ਇਲੈਕਟ੍ਰਿਸਿਟੀ ਅੱਜ ਦੇ ਸਮੇਂ ਵਿੱਚ ਫੇਰ ਕੋਲੇ ਤੋਂ ਆਉਂਦੀ ਆ, ਹੈ ਨਾ। ਸੋ ਹੁਣ ਜਿਹੜਾ ਜ਼ੋਰ ਇਸ ਤੇ ਲੱਗਿਆ ਹੋਇਆ ਵੀ 4-5 ਤਰ੍ਹਾਂ ਦੀ ਇਹਦੀ ਕੈਟਾਗਰਾਈਜੇਸ਼ਨ ਹੋਈ ਆ ਹਾਈਡਰੋਜਨ ਦੀ। ਉਹਦੇ ਵਿੱਚ ਇੱਕ ਇਹਨੂੰ ਗ੍ਰੇ ਹਾਈਡਰੋਜਨ ਕਹਿੰਦੇ ਆ, ਜਿਹੜੀ ਜਦੋਂ ਤੁਸੀਂ ਜ਼ਮੀਨ ਦੇ ਵਿੱਚੋਂ, ਹੈ ਨਾ, ਆਇਲ ਦੇ ਸੰਬੰਧਿਤ ਕੋਈ ਚੀਜ਼ਾਂ ਕੱਢਦੇ ਆ, ਉਹਦੇ ਵਿੱਚੋਂ ਹਾਈਡਰੋਜਨ ਪ੍ਰੋਡਿਊਸ ਹੁੰਦੀ ਆ। ਇੱਕ ਮੀਥੇਨ ਰੀਫਾਰਮੇਸ਼ਨ ਦੇ ਨਾਲ ਆਪਾਂ ਨੂੰ ਪ੍ਰੋਡਿਊਸ ਕਰਦੇ ਆ। ਈਵਨ ਜਿਹੜੀ ਇਲੈਕਟ੍ਰੋਲਿਸਿਸ ਪ੍ਰੋਸੈਸ ਰਹੀ ਵੀ ਆਪਾਂ ਪ੍ਰੋਡਿਊਸ ਕਰਦੇ ਆ, ਉਹ ਵੀ ਇਹਦੇ ਤੇ ਹਾਈਡਰੋਜਨ ਦਾ ਕਲਰ ਇਸ ਤਰ੍ਹਾਂ ਡਿਫਾਈਨ ਕਰੂਗਾ ਵੀ ਇਲੈਕਟ੍ਰਿਸਿਟੀ ਆ ਕਿੱਥੋਂ ਰਹੀ ਆ। ਜੇ ਤਾਂ ਭਾਈ ਉਹ ਸੋਲਰ ਤੋਂ ਆ ਰਹੀ ਹੈ ਇਲੈਕਟ੍ਰਿਸਿਟੀ, ਫਿਰ ਤਾਂ ਗ੍ਰੀਨ ਹਾਈਡਰੋਜਨ ਹੋ ਗਈ, ਤੇ ਜੇ ਉਹ ਕੋਲ ਤੋਂ ਆ ਰਹੀ ਹੈ ਤੇ ਫਿਰ ਗ੍ਰੇ ਹਾਈਡਰੋਜਨ ਹੋ ਗਈ। ਸੋ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰਾਜਕਰਨ ਨੇਸ਼ਨਸ ਦਾ ਜ਼ੋਰ ਲੱਗਾ ਹੋਇਆ, ਉਹ ਹੈਗਾ ਵੀ ਅਸੀਂ ਵੱਧ ਤੋਂ ਵੱਧ ਗ੍ਰੀਨ ਹਾਈਡਰੋਜਨ ਨੂੰ ਪ੍ਰੋਡਿਊਸ ਕਰੀਏ, ਕਿਉਂਕਿ ਜੀ ਗੋ ਹੈਡ। ਹਾਂਜੀ ਤੁਸੀਂ। ਹਾਂਜੀ, ਮੈਂ ਉਹੀ ਜਿਹੜਾ ਗ੍ਰੀਨ ਤੇ ਗ੍ਰੇ ਵਾਲੀ ਦੀ ਜਿਹੜੀ ਗੱਲ ਕਰਦਾ ਸੀ, ਵੀ ਅੱਜ ਵੀ ਜਿਹੜੀ ਬਿਜਲੀ ਤੇ ਚੱਲਣ ਵਾਲੀ ਗੱਡੀ, ਕਿਉਂਕਿ ਉਹੀ ਪ੍ਰਮੁੱਖ ਤੌਰ ਦੇ ਉੱਤੇ ਜ਼ੀਰੋ ਐਮਿਸ਼ਨ ਵਹੀਕਲਸ ਦੇ ਵਿੱਚ ਉਹ ਦੇਖੀ ਜਾ ਰਹੀ ਆ, ਤਾਂ ਉਹਦਾ ਜਿਹੜੀ ਬਿਜਲੀ ਉਸ ਨੂੰ ਚਾਰਜ ਕਰਨ ਦੇ ਲਈ ਵਰਤੀ ਜਾਂਦੀ ਹੈ, ਜਾਂ ਜਿੱਦਾਂ ਉਹਦੀ ਮੈਨੂਫੈਕਚਰਿੰਗ ਇਵੈਂਚੁਅਲੀ ਹਾਲ ਦੀ ਘੜੀ ਜਿਹੜੀ ਉਹ ਹੋ ਰਹੀ ਆ, ਉਹ ਨੈਟ ਜ਼ੀਰੋ ਕਿਸੇ ਪਾਸੇ ਵੀ ਨਹੀਂ। ਉਸ ਪਾਸੇ ਵੱਲ ਨੂੰ ਮੇ ਵੀ ਵੱਧ ਜਾਣ ਆਉਣ ਵਾਲੇ ਸਮੇਂ ਦੇ ਵਿੱਚ, ਪਰ ਹਾਲ ਦੀ ਘੜੀ ਨੈਟ ਜ਼ੀਰੋ ਦੇ ਹਿਸਾਬ ਦੇ ਨਾਲ ਉਸ ਨੂੰ ਨਹੀਂ ਦੇਖਿਆ ਜਾ ਰਿਹਾ, ਕਿਉਂਕਿ ਉਹ ਬਿਜਲੀ ਉਤਪਾਦਨ ਜਿਹਦੇ ਨਾਲ ਇਸਨੇ ਚਾਰਜ ਹੋਣਾ, ਉਹ ਵੀ ਉੱਦਾਂ, ਬੈਟਰੀ ਵੀ ਉੱਦਾਂ ਹੀ ਆ, ਤੇ ਬਾਕੀ ਜਿਹੜੇ ਪਾਰਟਸ ਆ ਕਾਰ ਦੇ ਜਾਂ ਕੋਈ ਵੀ ਚੀਜ਼ਾਂ ਇਲੈਕਟ੍ਰਿਕ ਦੀਆਂ ਜਿਹੜੀਆਂ ਬਣ ਰਹੀਆਂ ਆ, ਉਸ ਦੇ ਹਿਸਾਬ ਦੇ ਨਾਲ ਆ। ਸੋ ਉਸਨੂੰ ਡਰਟੀ ਇਲੈਕਟ੍ਰਿਸਿਟੀ ਵੀ ਜਿਹੜਾ ਆ ਉਹ ਇਵੈਂਚੁਅਲੀ ਕਹਿ ਲਿਆ ਜਾਂਦਾ ਆ, ਤੇ ਉਹ ਕਿੱਦਾਂ ਹੋਣਾ ਆ, ਉਹ ਇੱਕ ਅਜਿਹਾ ਟਾਈਮ ਆ। ਸੋ ਜਿਹੜੀ ਮੈਂ ਪਹਿਲੋਂ ਰਵਿੰਦਰ ਸਿੰਘ ਵੀ ਆ ਜਿਹੜਾ ਨਿਊਕਲੀਅਰ ਦੀ ਗੱਲ ਕਰ ਰਹੇ ਸੀਗੇ, ਤੇ ਵੀ ਟ੍ਰਾਂਜੀਸ਼ਨ ਦੇ ਦੌਰਾਨ ਆਪਾਂ ਨੂੰ ਇਦਾਂ ਦੀ એનર્ਜੀ ਸੋਰਸਿਸ ਵੱਲ ਨੂੰ ਥੋੜਾ ਬਹੁਤਾ ਦੇਖਣਾ ਪਊਗਾ, ਤੇ ਇਵੈਂਚੁਅਲੀ ਜਦੋਂ ਆਪਾਂ ਉੱਥੇ ਤੱਕ ਪਹੁੰਚ ਗਏ ਤੁਹਾਨੂੰ ਵਧੀਆ। ਹੁਣ ਕੈਲੀਫੋਰਨੀਆ ਨੇ ਜਿਹੜੇ ਨਵੇਂ ਰੂਲ ਬਣਾਏ ਆ ਵੀ ਜਿਹੜਾ ਵੀ ਘਰ ਬਣੂਗਾ ਹੁਣ ਨਵਾਂ, ਉਹਦੇ ਵਿੱਚ ਸੋਲਰ ਲੱਗਣਾ ਜਿਹੜਾ ਉਹ ਲਾਜ਼ਮੀ, ਐਟਲੀਸਟ ਦਿਨ ਦੇ ਟਾਈਮ ਜਿਹੜਾ ਘਰ ਆ ਉਹ ਆਪਣੀ ਬਿਜਲੀ ਖੁਦ ਐਟਲੀਸਟ ਉਹਦੀ ਕਾਫੀ ਹੱਦ ਤੱਕ ਉਹ ਪ੍ਰੋਡਿਊਸ ਕਰ ਸਕੇ ਤੇ ਉਹਨੂੰ ਜਿਹੜਾ ਉਹ ਵਰਤ ਸਕੇ। ਬਾਕੀ ਦੇ ਟਾਈਮ ਓਬਵੀਅਸਲੀ ਰਾਤ ਨੂੰ ਖਪਤ ਜਿਹੜੀ ਆ ਉਹਦੀ એનર્ਜੀ ਡਿਮਾਂਡ ਜਿਹੜੀ ਉਹ ਘਟ ਜਾਂਦੀ ਆ। ਬਿਜਲੀ ਵਾਲੀ ਜਿਹੜੀ ਇਲੈਕਟ੍ਰੀਫਾਈਂਗ ਜਿਹੜਾ ਸਾਰੇ ਇਨਫਰਾਸਟ੍ਰਕਚਰ ਨੂੰ ਕਰਨ ਦਾ ਸਭ ਤੋਂ ਵੱਡੀ ਜਿਹੜੀ ਚੁਣੌਤੀ ਟੈਕਨੋਲੋਜੀ ਦੇ ਮੂਹਰੇ ਇਹ ਆ ਵੀ ਜਿਹੜੀ એનર્ਜੀ ਬਣਾ ਤਾਂ ਲਈਏ ਸੋਲਰ ਦੀ ਬਹੁਤ ਬਣ ਸਕਦੀ ਆ, ਜਿੰਨਾ ਆਪਣੇ ਕੋਲ ਥਾਂ ਆ, ਸਟੋਰ ਕਿੱਦਾਂ ਕਰਨੀ ਆ।
ਜੀ, ਜੀ। ਜੋ ਡਿਮਾਂਡ ਦੇ ਹਿਸਾਬ ਦੇ ਨਾਲ ਬਿਜਲੀ ਦੀ ਪ੍ਰੋਡਕਸ਼ਨ ਜਿਹੜੀ ਉਹ ਹੁੰਦੀ ਆ, ਉਹ ਇੱਕ ਇਸ ਟਾਈਮ ਵੱਡੀ ਚੁਣੌਤੀ ਆ। ਇਹ ਕੜੀ ਜੁੜਦੀ ਕਿਤੇ ਨਜ਼ਰ ਆਉਂਦੀ ਆ ਹਰਵਿੰਦਰ ਆਉਣ ਵਾਲੇ ਸਮੇਂ 'ਚ? ਰਾਜਕਰਨ, ਮੇਰਾ ਮਾਸਟਰਸ ਡਿਗਰੀ ਦੀ ਜਿਹੜੀ ਮਾਈਨਰ ਆ ਉਹ ਰੀਨਿਊਏਬਲ ਐਨਰਜੀ ਸੀ। ਠੀਕ ਹੈ। ਸੋ ਉਹਦੇ ਉੱਤੇ ਮੈਨੂੰ ਚੇਤਾ ਸੀ ਮਾਸਟਰਸ ਦੇ ਵਿੱਚ, ਮਾਸਟਰਸ ਡਿਗਰੀ ਇੱਥੋਂ ਸੈਨਟ ਸਟੇਟ ਤੋਂ ਕੀਤੀ ਸੀ, ਤੇ ਉਹਦੇ ਵਿੱਚ ਇਹ ਇੱਕ ਬੜੀ ਤਗੜੀ ਸਮੱਸਿਆ ਸੀ, ਚੁਣੌਤੀ ਸੀ, ਤੇ ਸਾਨੂੰ ਉਹਨਾਂ ਸਾਡੇ ਜਿਹੜੇ ਪ੍ਰੋਫੈਸਰ ਸੀ, ਐਡਵਾਈਜ਼ਰ ਸੀ, ਉਹਨਾਂ ਕਿਹਾ ਸੀ ਕਿ ਤੁਸੀਂ ਕਮ ਅਪ ਵਿਦ ਐਨ ਆਈਡੀਆ ਕਿ ਅਸੀਂ ਐਨਰਜੀ ਨੂੰ ਸਟੋਰ ਕਿੱਦਾਂ ਕਰ ਸਕਦੇ ਹਾਂ। ਠੀਕ ਉਹਦੇ ਹੈ। ਵਿੱਚ ਚਲੋ ਐਜ਼ ਅ ਸਟੂਡੈਂਟ ਪ੍ਰੋਜੈਕਟ ਦੇ ਵਿੱਚ ਅਸੀਂ ਵੱਖ-ਵੱਖ ਤਰੀਕੇ ਅਪਣਾਏ। ਹੂੰ। ਉਹਦਾ ਇੱਕ ਕਾਰਨ ਇਹ ਆ ਕਿ ਇੱਕ ਤਰੀਕਾ ਮੋਟੇ ਤੌਰ ਦੇ ਉੱਤੇ ਹਨਾ, ਤਰੀਕੇ ਵੱਖ-ਵੱਖ ਹੋ ਸਕਦੇ ਆ, ਪਰ ਇੱਕ ਮੈਥਡ ਪ੍ਰੋਸੈਸ ਦੀ ਇੱਕ ਇਸ ਤਰ੍ਹਾਂ ਹੁੰਦੀ ਵੀ ਜਿਹੜੀ એનર્ਜੀ ਆ ਨਾ, ਜਦੋਂ ਤੁਹਾਡੇ ਕੋਲ ਐਕਸੈਸ ਵਿੱਚ ਆ, ਉਹਨੂੰ ਤੁਸੀਂ ਐਜ਼ ਸਮਥਿੰਗ ਸਟੋਰ ਕਰ ਲਓ। ਠੀਕ ਹੈ, ਬਿਕਾਜ਼ ਇੱਕ ਥਿਉਰੀ ਹੁੰਦੀ ਨਾ ਵੀ એનર્ਜੀ ਕੈਨ ਬੀ ਕਨਵਰਟਡ ਫਰਮ ਵਨ ਫਾਰਮ ਟੂ ਅਨਦਰ। ਉਹਨੂੰ ਕਿਸੇ ਦੂਸਰੀ ਫਾਰਮ ਦੇ ਵਿੱਚ ਤੁਸੀਂ ਕਨਵਰਟ ਕਰ ਲਓ, ਤੇ ਜਦੋਂ ਲੋੜ ਆ ਉਹਨੂੰ, ਤੇ ਉਹਨੂੰ ਤੁਸੀਂ ਵਾਪਸ એનર્ਜੀ ਦੇ ਵਿੱਚ ਚੇਂਜ ਕਰ ਸਕਦੇ ਹੋ। ਸੋ ਉਹਦੇ ਕਈ ਤਰੀਕੇ ਹੁੰਦੇ ਆ। ਜਿਹੜਾ ਅਸੀਂ ਪ੍ਰੋਜੈਕਟ ਕੀਤਾ ਸੀ ਛੋਟੇ ਗਰੁੱਪ ਦੇ ਵਿੱਚ, ਉਹ ਨਹੀਂ ਵੀ ਅਸੀਂ ਇਹਨੂੰ ਐਜ਼ ਅ ਪ੍ਰੈਸ਼ਰ ਏਅਰ ਦੇ ਤੌਰ ਦੇ ਉੱਤੇ ਆਪਾਂ ਸਟੋਰ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਜਿਹੜਾ ਅਗਲਾ ਰਾਜਕਰਨ ਆਪਾਂ ਇਸ ਪਾਸੇ ਨੂੰ ਤੁਰਦੇ ਹਾਂ, ਤੇ ਅਸੀਂ ਦੇਖਿਆ ਕਿ ਲੀਥੀਅਮ ਆਇਨ ਦੇ ਵਿੱਚ ਅਸੀਂ ਉਹਨੂੰ ਐਜ਼ ਅ ਸਟੋਰ ਕਰ ਲੈਂਦੇ ਹਾਂ। ਉਹ ਵੀ ਇੱਕ એનર્ਜੀ ਦਾ ਸਟੋਰੇਜ ਦਾ ਕਾਰਨ ਹੈ। ਬੈਟਰੀਜ਼ ਆ, ਰਾਤ ਨੂੰ ਤੁਸੀਂ ਗੱਲ ਕੀਤੀ ਕਿ ਦਿਨ ਵੇਲੇ ਅਸੀਂ ਪ੍ਰੋਡਿਊਸ ਕਰ ਲੈਂਦੇ ਹਾਂ, ਤੇ ਰਾਤ ਨੂੰ ਉਹਨੂੰ ਅਸੀਂ ਬੈਟਰੀ ਦੇ ਵਿੱਚ ਜਿੰਨੀ ਕੁ ਵਰਤੀ ਉਨੀ ਵਰਤ ਲਈ, ਬਾਕੀ ਸਟੋਰ ਕਰ ਲਈ, ਤੇ ਰਾਤ ਨੂੰ ਕੰਜ਼ਿਊਮ ਕਰ ਲਈ। ਏਦਾਂ ਹੋਰ ਵੀ ਤੇੜੇ ਤਰੀਕੇ ਹੋ ਸਕਦੇ ਆ ਇਹਦੀ ਪ੍ਰੋਡਕਸ਼ਨ ਦੇ ਵਾਸਤੇ। ਪਰ ਜਿਹੜੀ ਗ੍ਰੀਨ ਹਾਈਡਰੋਜਨ ਦਾ ਜਿਹੜਾ ਕਨਸੈਪਟ ਆ, ਉਹ ਵਾਕਈ ਰੈਵੋਲੂਸ਼ਨਰੀ ਆ। ਸੋ ਇਹਦੇ ਚੈਲੰਜਸ ਦੀ ਅਸੀਂ ਗੱਲ ਕਰੀ, ਕਿਉਂਕਿ ਸਮੇਂ ਦੇ ਅਕੋਰਡਿੰਗਲੀ, ਸੋ ਜਦੋਂ ਇਹਦੇ ਚੈਲੰਜਸ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਇੱਕ ਸਭ ਤੋਂ ਵੱਡਾ ਚੈਲੰਜ ਉਹੀ ਆਉਂਦਾ ਜਿਹੜਾ ਪਹਿਲਾਂ ਇਲੈਕਟ੍ਰਿਕ ਕਾਰਾਂ ਨੂੰ ਆਇਆ ਸੀ, ਜਾਂ ਅੱਜ ਦੇ ਸਮੇਂ ਵਿੱਚ ਵੀ ਉਹ ਪ੍ਰੀਵੇਲੈਂਟ ਆ। ਉਹ ਇਹ ਆ ਕਿ ਦੇਖੋ, ਚਾਰਜਿੰਗ ਸਟੇਸ਼ਨ ਇਨਫਰਾਸਟ੍ਰਕਚਰ ਹੈ ਨਾ। ਹੁਣ ਸਟਰੀਟ ਦੇ ਉੱਤੇ ਜਦੋਂ ਅਸੀਂ ਰੋਡ ਦੇ ਉੱਤੇ ਇੱਥੋਂ ਮੰਨ ਲਓ ਅਸੀਂ ਕੈਲੀਫੋਰਨੀਆ ਤੋਂ ਨਿਊਯਾਰਕ ਜਾਂਦੇ ਹਾਂ ਨਾ, ਕ੍ਰਾਸ ਕੰਟਰੀ ਜਾਂਦੇ ਹਾਂ, ਤੇ ਹਰ 20, 25, 30, 50 ਡਿਪੈਂਡਿੰਗ ਅਪਨ ਤੁਸੀਂ ਕਿੱਥੇ ਕਿਹੜੀ ਜਗ੍ਹਾ ਦੇ ਉੱਤੇ ਹੋ, ਕਈ ਜਗ੍ਹਾ 70, ਤੇ ਤੁਹਾਨੂੰ ਗੈਸ ਸਟੇਸ਼ਨ ਕੋਈ ਨਾ ਕੋਈ ਮਿਲ ਜਾਂਦਾ ਜਿੱਥੇ ਤੁਸੀਂ ਆਪਣਾ ਰੀਫਿਊਲ ਕਰ ਸਕਦੇ ਹੋ, ਹੈ ਨਾ। ਇਸੇ ਤਰ੍ਹਾਂ ਚਾਰਜਿੰਗ ਦਾ ਜਿਹੜਾ ਇਨਫਰਾਸਟ੍ਰਕਚਰ ਹੁਣ ਬਹੁਤ ਵੱਡਾ ਖੜਾ ਹੋ ਰਿਹਾ ਵਾ। ਆਲਮੋਸਟ ਹੁਣ ਸਾਨੂੰ ਹਰ ਜਗ੍ਹਾ ਮੇਨ ਹਾਈਵੇ ਦੇ ਉੱਤੇ ਇਲੈਕਟ੍ਰਿਕ ਚਾਰਜਰ ਮਿਲ ਸਕਦੇ ਆ, ਹਨਾ, ਮਿਲ ਜਾਂਦੇ ਆ। ਹੁਣ ਸੁਪਰ ਚਾਰਜਰ ਹੁੰਦੇ ਜਿਹਦੇ 'ਚ ਤੁਸੀਂ ਕੁਇਕਲੀ ਚਾਰਜ ਕਰ ਸਕਦੇ ਹੋ। ਹਾਈਡਰੋਜਨ ਦੇ ਲਈ ਵੀ ਸੇਮ ਇਨਫਰਾਸਟ੍ਰਕਚਰ ਦੀ ਆਪਾਂ ਨੂੰ ਲੋੜ ਪੈਣੀ ਆ। ਪਰ ਗੁੱਡ ਥਿੰਗ ਇਹਦੇ 'ਚ ਇਹ ਆ ਕਿ ਇਹ ਵੀ ਆਉਣਾ ਸ਼ੁਰੂ ਹੋ ਗਿਆ। ਹੁਣ ਕੈਲੀਫੋਰਨੀਆ ਦੇ ਵਿੱਚ ਰਾਜਕਰਨ ਤਕਰੀਬਨ 15,000 ਦੇ ਕਰੀਬ ਹਾਈਡਰੋਜਨ ਕਾਰਾਂ ਚੱਲਦੀਆਂ ਇਸ ਟਾਈਮ ਦੇ ਉੱਤੇ। ਠੀਕ ਆ, ਤੇ ਖਾਸ ਤੌਰ ਦੇ ਉੱਤੇ ਕਿਉਂਕਿ ਬੇ ਏਰੀਆ ਦੇ ਵਿੱਚ, ਬੇ ਏਰੀਆ ਹਮੇਸ਼ਾ ਇਨੋਵੇਸ਼ਨ ਦਾ ਪਹਿਲਾ ਸਟੈਪ ਰਿਹਾ, ਹੈ ਨਾ। ਸੋ ਇਹ ਬੇ ਏਰੀਆ ਦੇ ਵਿੱਚ ਤੁਹਾਨੂੰ ਆਮ ਹੀ ਗੈਸ ਸਟੇਸ਼ਨ ਹਾਈਡਰੋਜਨ ਦੇ ਵਾਲੇ ਲੱਭ ਜਾਣਗੇ। ਮੈਂ ਥੋੜੇ ਦਿਨ ਪਹਿਲਾਂ ਇੱਕ ਦੇਖ ਰਿਹਾ ਸੀ ਫਰੀਮਾਉਂਟ ਦੇ ਵਿੱਚ, ਮੈਂ ਇੱਕ ਜਗ੍ਹਾ ਤੇ ਰੁਕਿਆ, ਮੈਂ ਵੇਖ ਕੇ ਬੜਾ ਅਮੇਜ਼ ਹੋਇਆ ਵੀ ਹਾਈਡਰੋਜਨ ਦੇ ਗੈਸ ਸਟੇਸ਼ਨ ਮੈਂ ਪੰਪ ਕਰਦੇ ਸੀ, ਉਹਦੇ ਮੈਂ ਗੱਲਬਾਤ ਕਰਨ ਲੱਗ ਪਿਆ। ਸੋ ਉਹਨੇ ਦੱਸਿਆ ਟੋਯੋਟਾ ਦੀ ਮਿਰਾਏ ਕਰਕੇ ਕਾਰ ਸੀ। ਸੋ ਕਹਿੰਦੇ ਮੇਰੀ ਸਾਰੀ ਫੈਮਿਲੀ ਕੋਲੇ ਹਾਈਡਰੋਜਨ ਕਾਰ ਚੱਲਦੀ, ਬੜੇ ਚਿਰ ਦੀ ਚੱਲ ਰਹੀ ਹੈ, ਬਟ ਇੰਨੀ ਫੇਮਸ ਨਹੀਂ ਹੋਈ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ। ਇਨਫਰਾਸਟ੍ਰਕਚਰ ਦਾ ਨਾ, ਜੇ ਤੁਸੀਂ ਬੇ ਏਰੀਆ ਤੋਂ ਬਾਹਰ ਨਿਕਲ ਜਾਂਦੇ ਹੋ, ਤੇ ਫਿਰ ਕਿੱਥੋਂ ਚਾਰਜ ਕਰੋਗੇ, ਹੈ ਨਾ। ਜਾਂ 10 ਮਿੰਟ ਲੱਗਦੇ ਉਹਨੂੰ ਚਾਰਜ ਕਰਨ ਲੱਗੇ, ਰੀਫਿਊਲ ਕਰਦੇ ਆ। ਸੋ ਕਹਿੰਦਾ ਮਤਲਬ ਇਨਫਰਾਸਟ੍ਰਕਚਰ ਇੱਕ ਵੱਡਾ ਚੈਲੰਜ ਆ, ਹੈ ਨਾ। ਸੋ ਜਦੋਂ ਤੱਕ ਇਨਫਰਾਸਟ੍ਰਕਚਰ ਨੂੰ ਇਹ ਚੈਲੰਜ ਦੂਰ ਨਹੀਂ ਹੁੰਦਾ, ਉਹਨਾਂ ਚਿਰ ਤੱਕ ਇਹਦੀ ਜਿਹੜੀ ਆ ਲੋਕੀ ਇਹਨੂੰ ਅਡਾਪਟ ਨਹੀਂ ਕਰਨਗੇ, ਇਹਦੀ ਅਡਾਪਸ਼ਨ ਜਿਹੜੀ ਉਹ ਇੰਨੀ ਹੋਏਗੀ ਨਹੀਂ। ਪਰ ਗਵਰਨਮੈਂਟ, ਮੈਂ ਦੱਸ ਦੇਵਾਂ ਵੀ ਕਾਫੀ ਜ਼ੋਰ ਇਹਦੇ ਉੱਤੇ ਲਾ ਰਹੀ ਆ। ਕਰੋੜਾਂ ਜਿਹੜੇ ਰੁਪਏ ਆ ਇੰਡੀਅਨ ਗਵਰਨਮੈਂਟ ਤੇ ਬਿਲੀਅਨਸ ਆਫ ਡਾਲਰ US ਗਵਰਨਮੈਂਟ ਨੇ ਇਸ ਕੰਮ ਦੇ ਲਈ ਰੱਖੇ ਆ। ਮੈਂ ਇਹ 'ਚ ਮਿਸਾਲ ਇਹ ਵੀ ਦਿੰਦਾ ਕਿ ਉਹ ਅਡਾਪਸ਼ਨ ਨੂੰ ਇਸ ਲਈ ਇੰਨਾ ਜ਼ੋਰ ਦੇ ਰਹੇ ਕਿ ਟੋਯੋਟਾ ਦੀ ਮੈਂ ਦੇਖ ਰਿਹਾ ਸੀ, ਮੋਟੇ ਤੌਰ ਦੇ ਉੱਤੇ, ਡੋਂਟ ਕਾਊਂਟ ਔਨ ਮੀ, ਪਰ ਮੋਟੇ ਤੌਰ ਦੇ ਉੱਤੇ ਮੈਂ ਗੱਲ ਕਰਾਂ ਕਿ SUV ਹਾਈਡਰੋਜਨ ਬੇਸਡ 60,000 ਦਾ, ਉਹਦੇ ਵਿੱਚੋਂ 30,000 ਤੇ ਤੁਹਾਨੂੰ ਸਬਸਿਡੀ ਮਿਲ ਜਾਂਦੀ ਹੈ, ਪਿੱਛੇ 30,000 ਰਹਿ ਗਿਆ, ਤੇ ਉਹਦੇ ਵਿੱਚ ਵੀ 6 ਸਾਲ ਜਾਂ ਆਈ ਥਿੰਕ 50-60,000 ਮੀਲ, ਆਪਾਂ ਡਬਲ ਚੈੱਕ ਕਰ ਲਾਂਗੇ। ਸੋ ਉਹਦੇ ਵਿੱਚ ਜਿਹੜਾ ਖਰਚਾ ਹਾਈਡਰੋਜਨ ਦਾ ਉਹ ਵੀ ਤੁਹਾਨੂੰ ਦੇ ਰਹੀ। ਸੋ ਨੈਟ ਉਹਦੀ ਜਿਹੜੀ ਆ 15,000 ਦੀ SUV ਵੀ ਤੁਹਾਨੂੰ ਪੈਂਦਾ ਹਾਈਡਰੋਜਨ। ਇਵੈਂਚੁਅਲੀ ਇਹ ਗੱਲ ਚੰਗਾ ਕੀਤਾ ਹਰਵਿੰਦਰ ਸਿੰਘ, ਤੁਸੀਂ ਇਹ ਗੱਲ ਕੀਤੀ। ਲੋਕਾਂ ਨੇ ਜਾਂ ਕਿਸੇ ਨੇ ਵੀ ਇਹ ਜਿਹੜੀਆਂ ਨਵੀਆਂ ਚੀਜ਼ਾਂ ਆ ਰਹੀਆਂ, ਉਦੋਂ ਤੱਕ ਉਹਨੇ ਉਸ ਦੇ ਵੱਲ ਨੂੰ, ਹੁਣ ਮਾਸਿਸ ਨੇ ਉਦੋਂ ਤੱਕ ਨਹੀਂ ਹੋਣਾ ਜਦੋਂ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਵੀ ਮੈਨੂੰ ਇਸ 'ਚ ਫਾਇਦਾ ਹੋ ਰਿਹਾ। ਇਨਸੈਂਟੀਵਾਈਜ਼ ਨਹੀਂ ਆ, ਵੀ ਖਾਸ ਕਰਕੇ ਮੋਨੀਟਰੀ ਪੱਧਰ ਦੇ ਉੱਤੇ ਜਿਹੜਾ ਇਨਸੈਂਟਿਵ ਜਿਹੜਾ ਨਹੀਂ ਹੁੰਦਾ, ਬਹੁਤ ਘੱਟ ਆਪਾਂ ਜਿਹੜਾ ਇਹ ਦੇਖਦੇ ਆ। ਉਹ ਹਮੇਸ਼ਾ ਹੀ ਦੁਨੀਆ 'ਚ ਗਿਣਵੇਂ ਚੁਣਵੇਂ ਹੀ ਹੁੰਦੇ ਆ ਜਿਹੜੇ ਕਹਿੰਦੇ ਵੀ ਨਹੀਂ, ਆਪਾਂ ਅਸਲ 'ਚ ਇਹ ਇੱਕ ਸਿਧਾਂਤ ਦੇ ਤੌਰ ਦੇ ਉੱਤੇ ਚੇਂਜ ਜਿਹਦੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ,
ਅਦਰਵਾਈਜ਼ ਇਹ ਜਿਹੜਾ ਚੇਂਜ ਹਮੇਸ਼ਾ ਇਨਸੈਂਟਿਵਾਈਜ਼ਡ ਹੁੰਦਾ। ਇਨਸੈਂਟਿਵਸ ਕਰਕੇ ਹੀ ਹੁਣ ਹੁੰਦਾ। ਤੁਸੀਂ ਹਾਈਡਰੋਜਨ ਫਿਊਲਡ ਪਾਵਰ ਦੀ ਜਿਹੜੀ ਗੱਲ ਕੀਤੀ ਆ, ਯੂਐਸ ਦੇ ਵਿੱਚ ਪਹਿਲਾ ਜਿਹੜਾ ਹਾਈਡਰੋਜਨ ਫਿਊਲਡ ਪਾਵਰ ਪਲਾਂਟ ਆ ਉਹ 2021 ਦੇ ਵਿੱਚ ਕੰਪਲੀਟ ਹੋਇਆ ਆ। ਜੀ ਇਹਨੂੰ ਜਿਹੜਾ ਕਲੀਨ એનર્ਜੀ ਗਰੁੱਪ ਦੇ ਦੁਆਰਾ ਇੱਕ ਨਾਨ ਪ੍ਰੋਫਿਟ ਆ ਉਹ ਟਰੈਕ ਕਰ ਰਹੇ ਸੀ, ਤੇ ਕਹਿੰਦੇ ਵੀ ਤਕਰੀਬਨ ਦਰਜਨ ਕੁ ਅਜਿਹੇ ਪ੍ਰੋਜੈਕਟਸ ਚੱਲ ਰਹੇ ਆ। ਰੀਸੈਂਟਲੀ 2 ਸਾਲ ਪਹਿਲਾਂ ਜਿਹੜੇ ਮੌਜੂਦਾ ਰਾਸ਼ਟਰਪਤੀ ਬਾਈਡਨ ਤੇ ਉਹਨਾਂ ਦੇ ਨਾਲ ਕੁਝ ਰਿਪਬਲਿਕਨਸ ਨੇ ਵੀ ਮਿਲ ਕੇ ਬਾਈ ਪਾਰਟੀਜ਼ਨ ਇਨਫਰਾਸਟ੍ਰਕਚਰ ਸਪੈਂਡਿੰਗ ਪੈਕੇਜ ਨੂੰ ਹਰੀ ਝੰਡੀ ਦਿੱਤੀ ਸੀ, ਪਾਸ ਹੋਇਆ ਸੀ 2021 ਦਾ, ਜਿਹਦੇ ਵਿੱਚ ਹੁਣ ਕੁੱਲ ਮਿਲਾ ਕੇ ਅਮਰੀਕਾ ਆਉਂਦੇ ਸਾਲਾਂ 'ਚ $18 ਬਿਲੀਅਨ ਇਨਵੈਸਟ ਕਰਨ ਜਾ ਰਿਹਾ ਆ, ਜਿਹੜੇ ਜੀ ਕਾਰਬਨ ਕੈਪਚਰਿੰਗ ਤੇ ਹਾਈਡਰੋਜਨ ਦੇ ਉੱਤੇ ਇਕੱਲੇ ਵੀ ਜੀ ਇਸ ਦੇ ਨਾਲ ਸੰਬੰਧਿਤ ਜਿਹੜੇ ਪਲਾਂਟਸ ਦੇ ਉੱਤੇ। ਕਈ ਵਾਰੀ ਕਹਿੰਦੇ ਆ ਵੀ ਜੇ ਤੁਸੀਂ ਦੇਖਣਾ ਹੋਵੇ ਨਾ ਵੀ ਦੁਨੀਆ ਨੇ ਕਿੱਧਰ ਨੂੰ ਜਾਣਾ ਆ, ਜਸਟ ਫੋਲੋ ਦਾ ਮਨੀ, ਵੀ ਮਨੀ ਫੋਲੋ ਕਰੋ, ਜਿੱਧਰ ਨੂੰ ਫਲੋ ਹੋ ਰਹੀ ਆ, ਕਿਹੜੀ ਟੈਕਨੋਲੋਜੀ ਦੇ ਵਿੱਚ ਵੜ ਰਹੀ ਆ, ਕਿੱਥੇ ਤੁਹਾਨੂੰ ਲੱਗਦਾ ਆ ਵੀ ਦੁਨੀਆ ਨੇ ਜਾਣਾ ਆ, ਜਾਂ ਆਪਾਂ ਹੱਥ ਤੇ ਹੱਥ ਧਰੇ ਬੈਠੇ ਰਵਾਂਗੇ। ਉਹ ਨਹੀਂ ਇਦਾਂ ਨਹੀਂ ਕੁਝ ਵੀ ਹੋਣਾ। ਜਿੱਦਾਂ ਆਰਟੀਫਿਸ਼ੀਅਲ ਇੰਟੈਲੀਜੈਂਸ, ਆਟੋਨੋਮਸ ਗੱਡੀਆਂ, ਰੋਬੋਟਿਕਸ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਪਹਿਲਾਂ ਲੋਕ ਕਹਿੰਦੇ ਰਹੇ, ਜੀ ਤਾਂ ਫਿਰ ਉਹ ਬੰਦਾ ਪਿੱਛੇ ਰਹਿ ਜਾਂਦਾ ਆ। ਸੋ ਵੀ ਹੈਵ ਟੂ ਫੋਲੋ ਕੀ ਹੋ ਰਿਹਾ, ਤੇ ਆਪਣਾ ਇਹ ਜਿਹੜਾ ਖਾਸ ਕਰਕੇ ਟੈਕਨੋਲੋਜੀ ਵਾਲਾ ਪ੍ਰੋਗਰਾਮ ਆ ਉਹ ਕਰਨ ਦਾ ਮਕਸਦ ਹੀ ਇਹ ਆ ਵੀ ਆਪਣੇ ਜਿਹੜੇ ਸਰੋਤੇ ਤੇ ਦਰਸ਼ਕ ਆ ਇਸ ਤੋਂ ਜਾਣੂ ਰਹਿਣ ਵੀ ਕਿਹੜੇ ਪਾਸੇ ਵੱਲ ਨੂੰ ਦੁਨੀਆ ਵੱਧ ਰਹੀ ਹੈਗੀ ਆ ਹੁਣ। ਰਾਜਕਨ, ਇੱਥੇ ਮੈਂ ਵੀ ਦੱਸ ਦਵਾਂ ਕਿ ਚਲੋ ਅਸੀਂ ਹੁਣ ਦੁਬਾਰਾ ਰੀਸਟਾਰਟ ਕੀਤਾ ਨਾ ਆਪਾਂ ਦਾ ਰੇਡੀਓ ਤੋਂ ਵਿੱਚ ਡੇ 1 ਤੋਂ ਹੀ ਇਨਵੋਲਡ ਆ। ਜਿਹੜਾ ਆਹ ਇਲੈਕਟ੍ਰਿਕ ਕਾਰਾਂ ਦਾ ਜਿਹੜਾ ਕਨਸੈਪਟ ਆ, ਕਿਉਂਕਿ ਸਾਨੂੰ ਇਹ ਬੈਨੀਫਿਟ ਹੋ ਜਾਂਦਾ ਸੀ ਬੇ ਏਰੀਆ ਵਿੱਚ ਬੈਠੇ ਤੇ ਸਾਨੂੰ ਟੈਕਨੋਲੋਜੀ ਦਾ ਪਤਾ ਲੱਗ ਜਾਂਦਾ ਸਹੀ ਕੀ ਗੱਲ। ਚੱਲ ਰਿਹਾ। ਇਹ 2011-12 ਦੇ ਵਿੱਚ ਅਸੀਂ ਰੇਡੀਓ ਉੱਪਰ ਬਹੁਤ ਇਹਦੇ ਬਾਰੇ ਗੱਲਾਂ ਬਾਤਾਂ ਕਰਦੇ ਰਹੇ ਹਾਂ ਵੀ ਆਉਣ ਵਾਲਾ ਟਾਈਮ ਜਿਹੜਾ ਇਲੈਕਟ੍ਰਿਕ ਕਾਰਾਂ ਦਾ, ਕਿਉਂਕਿ 2008 ਦੇ ਰਿਸੈਸ਼ਨ ਦੇ ਵਿੱਚ ਤੁਹਾਨੂੰ ਜੇ ਚੇਤਾ ਹੋਏ ਤੇ ਪ੍ਰੈਜ਼ੀਡੈਂਟ ਜਿਹੜਾ ਓਬਾਮਾ ਉਹਨੇ ਕਲੀਨ એનર્ਜੀ ਦੇ ਉੱਤੇ, ਇਲੈਕਟ੍ਰਿਕ ਕਾਰਾਂ ਦੇ ਉੱਤੇ ਬਹੁਤ ਜ਼ਿਆਦਾ ਫੰਡਿੰਗ ਕੀਤੀ ਸੀ। ਬਹੁਤ ਆਪਣੇ ਕਿੰਨੇ ਪਲਾਂਟ ਫਰੀਮੌਂਟ ਦੇ ਵਿੱਚ ਇੱਕ ਹੋਇਆ ਵੀ ਸੀ, ਬਾਅਦ ਬੰਦ ਵੀ ਹੋ ਗਿਆ, ਨਾਂ ਨਹੀਂ ਆਪਾਂ ਲੈਂਦੇ। ਚਲੋ ਜਿਹੜੇ ਜਾਣਦੇ ਉਹ ਜਾਣਦੇ ਹੀ ਆ। ਹਾਂਜੀ, ਯੂ نو ਰਾਈਟ। ਸੋ ਉਹਨੇ ਕਾਫੀ ਜਿਹੜਾ ਇਹਦੇ ਉੱਤੇ ਇਨਵੈਸਟ ਕੀਤਾ। ਸੋ ਚਲੋ ਉਹ ਰਿਸਰਚ ਦੇ ਵਿੱਚ ਕਈਆਂ ਦੀ ਮੋਨਿਟਰੀ ਵੈਲਿਊ ਨਹੀਂ ਆਉਂਦੀ। ਟੈਸਲਾ ਜ਼ਿਆਦਾ ਪਪੂਲਰ ਹੋ ਗਿਆ, ਹੋਰ ਵੀ ਕੰਪਨੀ ਕਾਫੀ ਇਹਦੇ ਉੱਤੇ ਕਰ ਰਹੀਆਂ। ਸੋ ਉਹ ਹਰ ਇੱਕ ਆਲਮੋਸਟ ਕੰਪਨੀ ਦਾ ਹੁਣ ਇਲੈਕਟ੍ਰਿਕ ਵਰਜ਼ਨ ਹੈਗਾ ਹੀ ਆ, ਕੋਈ ਨਾ ਕੋਈ ਜਾਂ ਉਹਦੇ ਉੱਤੇ ਡਿਵੈਲਪ ਕਰ ਰਹੇ ਆ। ਸੋ ਉਸ ਟਾਈਮ ਦੇ ਵਿੱਚ ਵੀ ਅਸੀਂ ਕਹਿ ਰਹੇ ਸੀ ਕਿ ਬਹੁਤ ਜ਼ਿਆਦਾ ਫੰਡਿੰਗ ਉੱਧਰ ਜਾ ਰਹੀ ਆ। ਸੋ ਆਉਣ ਵਾਲਾ ਟਾਈਮ ਇਲੈਕਟ੍ਰਿਕ ਤੱਕ ਹੋਏਗਾ, ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਹਾਂ। ਸੋ ਆਉਣ ਵਾਲਾ ਟਾਈਮ ਰਾਜਕਰਨ ਇਹਦਾ ਹਾਈਡਰੋਜਨ ਦਾ, ਪਰ ਉਹਦੇ ਵਿੱਚ ਜੇ ਕਾਫੀ ਰਿਸਰਚ ਹੋਣ ਵਾਲੀ ਆ, ਖਾਸ ਤੌਰ ਤੇ ਸਟੋਰੇਜ ਦਾ ਉਹਨਾਂ ਦਾ ਰੌਲਾ ਰਹਿੰਦਾ ਅਜੇ, ਕਿਉਂਕਿ ਜਿੱਦਾਂ ਪਹਿਲਾਂ ਦੱਸਿਆ ਕਿ ਹਾਈਡਰੋਜਨ ਮੋਲੀਕਿਊਲਸ ਬਹੁਤ ਛੋਟੇ ਹੁੰਦੇ ਆ। ਕਾਫੀ ਕੰਪਨੀਆਂ ਦੇ ਉੱਤੇ ਕੰਮ ਕਰ ਰਹੀਆਂ, ਪਲੱਗ ਪਾਵਰ ਹੋ ਗਈ, ਹੋਰ ਵੀ ਇਦਾਂ ਦੀਆਂ ਹੈਗੀਆਂ ਕਿ ਜਿਹੜੇ ਇਹਦੇ ਇਨਫਰਾਸਟ੍ਰਕਚਰ ਉੱਤੇ ਕੰਮ ਕਰ ਰਹੀਆਂ। ਪਰ ਇਹਦੀ ਜਿਹੜੀ ਅਡਾਪਸ਼ਨ ਆ ਉਹ ਮੈਨੂੰ ਲੱਗਦਾ ਕਿ ਕੈਲੀਫੋਰਨੀਆ ਤੋਂ ਹੀ ਕਾਫੀ ਹੱਦ ਤੱਕ ਸ਼ੁਰੂ ਹੋਏਗੀ। 15,000 ਕਾਰਾਂ ਆਲਰੇਡੀ ਅਸੀਂ ਦੇਖ ਰਹੇ। ਸੇਫਟੀ ਜਿਹੜੀ ਆ ਉਹਦਾ ਅਜੇ ਤੱਕ ਕੋਈ ਇਸ਼ੂ ਸਾਹਮਣੇ ਨਹੀਂ ਆਇਆ ਹਾਈਡਰੋਜਨ ਦਾ। ਤੇ ਜਿਹਨਾਂ ਇਲੈਕਟ੍ਰਿਕ ਦਾ ਆਇਆ ਵੀ ਅਚਾਨਕ ਅੱਗ ਲੱਗ ਜਾਂਦੀ ਹੈ ਜਾਂ ਇਦਾਂ ਉਦਾਂ, ਇਹਨਾਂ ਦਾ ਸਗੋਂ ਜ਼ਿਆਦਾ ਦੇਖਿਆ ਆਪਾਂ ਇਲੈਕਟ੍ਰਿਕ ਦਾ। ਚਲੋ ਮੈਨੂੰ ਇਹ ਲੱਗਦਾ ਕਿ ਇਟਸ ਟੂ अर्ਲੀ ਟੂ ਸੇ ਦੈਟ, ਬਿਕਾਜ਼ 15,000 ਕਾਰਾਂ ਮੈਂ ਤੁਹਾਨੂੰ ਦੱਸਿਆ ਨਾ ਸਿਰਫ ਅਜੇ ਹੈਗੀਆਂ, ਤੇ ਇਲੈਕਟ੍ਰਿਕ ਤੇ ਲੱਖਾਂ 'ਚ ਹੀ ਹੋਣਗੀਆਂ ਇਫ ਨਾਟ ਮਿਲੀਅਨ। ਐਵਰੀ ਈਅਰ ਮਿਲੀਅਨਸ ਆਫ ਵਿਕਦੀਆਂ। ਸੈਂਪਲ ਸਾਈਜ਼ ਵੀ ਥੋੜਾ ਜ਼ਿਆਦਾ ਹੁੰਦਾ, ਪਰ ਕਹਿੰਦਾ ਭਾਵ ਇਹ ਹੈ ਕਿ ਨਾਨ ਟਾਕਸਿਕ ਗੈਸ ਹੋਣ ਕਰਕੇ, ਨਾਨ ਪੋਇਜ਼ਨਸ ਗੈਸ ਹੋਣ ਕਰਕੇ ਇਹਦੇ ਅੱਜ ਤੱਕ ਜੇ ਕੋਈ ਸਮੱਸਿਆ ਆਪਾਂ ਨੂੰ ਸਾਹਮਣੇ ਨਹੀਂ ਆਈ। ਤੇ ਸਾਨੂੰ ਵੀ ਪਤਾ ਕਿ ਫਿਊਚਰ ਦੇ ਵਿੱਚ ਇਹ ਜਿਹੜੀਆਂ ਸਮੱਸਿਆਵਾਂ ਅਸੀਂ ਪਹਿਲਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਦੱਸੀਆਂ ਕਿ ਨਾਨ ਰੀਨਿਊਏਬਲ એનર્ਜੀ, ਕਿ ਸਾਨੂੰ ਬਾਹਰੋਂ ਜਾ ਕੇ ਲੈਣੇ ਪੈਂਦੇ ਆ। ਕੁਛ ਹੱਦ ਤੱਕ ਲੀਥੀਅਮ ਆਇਨ ਦੀ ਵੀ ਅਸੀਂ ਗੱਲ ਕੀਤੀ ਕਿ ਬਾਹਰਲੇ ਦੇਸ਼ਾਂ 'ਚ ਭੰਡਾਰ ਉਹਨਾਂ ਤੇ ਡਿਪੈਂਡ ਹੋਣਾ ਪੈਂਦਾ। ਹਾਈਡਰੋਜਨ ਜਿਹੜੀ ਆ ਉਹ ਇੱਕ ਨੇਸ਼ਨ ਸਟੇਟ ਨੂੰ એનર્ਜੀ ਦੇ ਪਰਸਪੈਕਟਿਵ ਨਾਲ ਸੈਲਫ ਸਫੀਸ਼ੀਐਂਟ ਰੱਖਣ ਦੀ ਸਮਰੱਥਾ ਰੱਖਦੀ ਹੈ। ਇਸੇ ਕਰਕੇ ਹੀ ਬਹੁਤ ਜਿਹੜਾ ਜ਼ੋਰ ਆ ਉਹ ਹਾਈਡਰੋਜਨ ਦੀ ਪ੍ਰੋਡਕਸ਼ਨ ਜਾਂ ਇਨਫਰਾਸਟ੍ਰਕਚਰ ਉੱਤੇ ਲੱਗ ਰਿਹਾ। ਜੀ ਬਿਲਕੁਲ। ਇਸ ਟਾਈਮ ਜ਼ੀਰੋ ਇਮਿਸ਼ਨ ਨੂੰ ਲੈ ਕੇ ਤੁਸੀਂ ਕੁਝ ਵੀ ਲੈ ਆਓ ਤੇ ਉਸ ਦਾ ਕੰਮ ਸ਼ੁਰੂਆਤ 'ਚ ਤਾਂ ਜਿਹੜਾ ਉਹ ਚੱਲਦਾ ਆ, ਬਾਅਦ 'ਚ ਨਿਕਲੋ ਆਂਗੋ ਨਾ ਹੋਵੇ ਵੀ ਗੱਡੀ ਢਲਾਨ ਤੇ ਲਾ ਕੇ ਤੇ ਕਹਿਣ ਵੀ ਸਾਡੀ ਟਰੱਕ ਪਰਫਾਰਮੈਂਸ ਤਗੜੀ ਆ, ਤੇ ਇਵੈਂਚੁਅਲੀ ਉਹਦੇ ਬਾਰੇ ਆਪਾਂ ਕਦੇ ਟਾਕ ਸ਼ੋ ਕਰਾਂਗੇ ਕਿ ਕਾਰਪੋਰੇਟ ਵਰਲਡ ਦੇ ਵਿੱਚ ਕਿੱਦਾਂ ਹੁੰਦੇ ਆ। ਕਾਫੀ ਐਗਜ਼ਾਮਪਲ ਨਿਕੋਲਾ ਆਪਣੇ ਸਾਹਮਣੇ ਆ ਗਈ ਹੈ, ਹੋਰ ਵੀ ਇਦਾਂ ਦੇ ਕਾਫੀ ਹੁੰਦੇ ਆ। ਸੋ ਐਨੀਵੇਜ਼ ਫॉर ਲੇਟਰ ਡਿਸਕਸ਼ਨ। ਹਾਂ, ਇਹਨੇ ਲੇਟਰ ਔਨ ਡਿਸਕਸ਼ਨ ਹਰ ਇੱਕ ਚੀਜ਼ ਸੱਚ ਨਹੀਂ, ਪਰ ਚੇਂਜਸ ਆ ਰਹੇ ਆ। ਇਹ ਆਪਾਂ ਨੂੰ ਜ਼ਰੂਰ ਮੰਨਣਾ ਪੈਣਾ ਆ। AI 'ਚ ਦੇਖੋ ਜਿੰਨੀ ਇਨਵੈਸਟਮੈਂਟ ਹੋ ਰਹੀ ਆ, ਜਿੰਨੀ ਅਜਿਹੀ ਟੈਕਨੋਲੋਜੀ 'ਚ ਇਨਵੈਸਟਮੈਂਟ ਹੋ ਰਹੀ ਆ, ਕੋਈ ਵੀ ਅਜਿਹਾ ਇਨਸਾਨ ਨਹੀਂ, ਮੂਰਖ ਨਹੀਂ, ਜਿਹੜੇ ਖਾਸ ਕਰਕੇ ਵੱਡੀਆਂ ਕਾਰਪੋਰੇਸ਼ਨਸ
ਵੀ ਉੱਥੇ ਇਨਵੈਸਟ ਕਰੀ ਜਾਣ ਜਿਹ 'ਚ ਉਹਨਾਂ ਨੂੰ ਪਤਾ ਵੀ ਉਹਨਾਂ ਨੂੰ ਘਾਟਾ ਪੈਣਾ। ਇਹ ਹੁੰਦਾ ਹੀ ਨਹੀਂ ਕਦੀ ਵੀ ਜੀ ਇੱਦਾਂ ਦੀ ਕੋਈ ਚੀਜ਼ ਜਿਹੜੀ ਉਹ ਹੋਵੇ। ਧੋਖਾ ਤੁਹਾਨੂੰ ਜ਼ਰੂਰ ਇਸ ਕਾਰਬਨ ਫ੍ਰੀ ਜਾਂ ਨੈਟ ਨਿਊਟਰੈਲਿਟੀ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਾਰਬਨ ਜ਼ੀਰੋ ਨਿਊਟਰੈਲਿਟੀ ਜੀ ਕਾਰਬਨ ਸੌਰੀ ਨਿਊਟਰੈਲਿਟੀ ਨੂੰ ਲੈ ਕੇ ਜਿਹੜੀ ਉਹ ਦੇ ਸਕਦੇ ਆ, ਪਰ ਇਨਵੈਸਟ ਜਿਹੜਾ ਉਹ ਜ਼ਰੂਰ ਕਰੀ ਜਾ ਰਹੇ ਆ। ਸੋ ਆਪਾਂ ਨੂੰ ਵੀ ਅੱਖਾਂ ਕੰਨ ਖੋਲ ਕੇ ਜਿਹੜਾ ਆ ਉਹ ਚੱਲਦੇ ਰਹਿਣਾ ਪੈਣਾ, ਤੇ ਆਪਾਂ ਤੁਹਾਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਅਜਿਹੀਆਂ ਜਾਣਕਾਰੀਆਂ ਜ਼ਰੂਰ ਦਿੰਦੇ ਰਵਾਂਗੇ। ਤੇ ਹੁਣ ਲਈਏ ਫਿਰ ਹਰਵਿੰਦਰ ਸਿੰਘ ਜੀ ਆਪਾਂ ਇਜਾਜ਼ਤ, ਸਮਾਂ ਜੀ ਜਿਹੜਾ ਬਿਲਕੁਲ ਆਪਣਾ ਹਾਂਜੀ ਸਮਾਪਤ ਹੈ। ਜਿੱਦਾਂ ਆਲਵੇਜ਼ ਆਪਾਂ ਪ੍ਰੋਗਰਾਮ ਦੇ ਅਖੀਰ ਵਿੱਚ ਕਹਿੰਦੇ ਕਿ ਫੀਡਬੈਕ ਤੁਹਾਡੀ ਬਹੁਤ ਇੰਪੋਰਟੈਂਟ ਆ ਸਾਡੇ ਵਾਸਤੇ। ਤੁਸੀਂ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ, ਤੁਸੀਂ ਆਪਣਾ ਵਿਚਾਰ ਸ਼ੇਅਰ ਕਰ ਸਕਦੇ ਹੋ info@punjabiradio.usa.com ਜਾਂ 460-272-52 ਦੇ ਉੱਤੇ ਕਾਲ ਕਰਕੇ। ਜੀ ਤੇ ਹੁਣ ਸਾਡੇ ਦੋਨੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਅਕਾਲ। ਸ਼੍ਰੀ ਅਕਾਲ, ਜਿਹਦੇ ਜਿਉਂਦੇ ਵਾਸਤੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। USA।